ਜਿਹੜੇ ਸਾਡੇ ਨੌਜਵਾਨ ਦਰਸ਼ਨ ਦਿਦਾਰੇ ਕਰਨ ਲਈ ਮਨੀਕਰਨ ਸਾਹਿਬ ਵੱਲ ਨੂੰ ਜਾ ਰਹੇ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਦੀ ਲੰਘਦਿਆਂ ਹੋਇਆਂ ਉਹਨਾਂ ਨੂੰ ਥਾਂ ਥਾਂ ਤੇ ਘੇਰ ਕੇ ਵੀਡੀਓ ਬਣਾ ਕੇ ਜਲੀਲ ਕੀਤਾ ਜਾ ਰਿਹਾ ਵੀ ਤੁਸੀਂ ਆਹ ਝੰਡੇ ਲਾਓ। ਜਿਹੜਾ ਉੱਥੇ ਵੀਡੀਓ ਬਣਾ ਕੇ ਬੰਦਾ ਬੋਲ ਰਿਹਾ ਉਹ ਕਹਿੰਦਾ ਹੈਗਾ ਕਿ ਕੱਲ ਮੈਂ ਫਲਾਣੇ ਥਾਂ ਤੋਂ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਪੁਲਿਸ ਨੂੰ ਫੜਾਇਆ ਸੀਗਾ, ਅੱਜ ਇੱਥੇ ਫੜਾ ਰਿਹਾ, ਇਹਨਾਂ ਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ। ਦੇਖੋ ਇਹ ਸੰਤ ਭਿੰਡਰਾਂ ਵਾਲੇ ਦੀਆਂ ਜਿਹੜੀਆਂ ਫੋਟੋਆਂ ਵਾਲੇ ਝੰਡੇ ਲਾ ਕੇ ਇੱਥੇ ਘੁੰਮ ਰਹੇ। ਪੰਜਾਬੀ ਹਿੰਦੂ ਆ ਜਿਹੜਾ, ਉਹਦਾ ਰੋਲ ਇਸ ਮੌਕੇ ਬੜਾ ਅਹਿਮ। ਉਹ ਆਪਦੇ ਇਹਨਾਂ ਹਿੰਦੂ ਭਰਾਵਾਂ ਨੂੰ, ਹਿਮਾਚਲ ਵਾਲਿਆਂ ਨੂੰ ਸਮਝਾਉਣ ਬਈ ਤੁਸੀਂ ਬੇਸ਼ੱਕ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਲਾ ਲਓ, ਪਰ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਧਰਤੀ ਉੱਤੇ ਹਿਮਾਚਲ ਪ੍ਰਦੇਸ਼ ਤੋਂ ਜਾਂ ਹੋਰਨਾਂ ਸੂਬਿਆਂ ਤੋਂ ਲੋਕ ਆਉਣਗੇ, ਫਿਰ ਪੰਜਾਬ ਦੇ ਜਿਹੜੇ ਸਿੱਖ ਨੇ ਜਦੋਂ ਉਹ ਕੋਈ 21 ਦੇ 41 ਪਾਉਣ ਵਾਲੇ ਪਾਸੇ ਤੁਰੇ, ਫਿਰ ਸਾਡੇ ਪੰਜਾਬੀ ਹਿੰਦੂਆਂ ਤੋਂ ਨਾ ਤੁਸੀਂ ਕੋਈ ਸਾਥ ਸਹਿਯੋਗ ਭਾਲਿਓ, ਕਿਉਂਕਿ ਸਾਨੂੰ ਇਹਨਾਂ ਤੋਂ ਕੋਈ ਸਮੱਸਿਆ ਨਹੀਂ। ਆਹ ਜਿਹੜੇ ਕਾਵੜੀਆ ਕਿ ਇਹਨਾਂ ਦਾ ਚੱਲਦਾ, ਜਿਹਦੇ ਵਿੱਚ ਬਹੁਤ ਸਾਰੇ ਤੁਰ ਕੇ ਇਹ ਪਾਣੀ ਲੈਣ ਜਲ ਲੈਣ ਜਾਂਦੇ ਆ, ਕਿਤੇ ਪਹਾੜਾਂ 'ਚ ਹੋਰ ਬੜੇ ਤੀਰਥਾਂ ਤੇ ਜਾਂਦੇ ਆ। ਚਲੋ ਹਰੇਕ ਧਰਮ ਦੇ ਆਪੋ ਆਪਦੇ ਧਾਰਮਿਕ ਸਥਾਨ ਹੁੰਦੇ ਆ, ਧਾਰਮਿਕ ਰਵਾਇਤਾਂ ਹੁੰਦੀਆਂ, ਸਤਿਕਾਰ ਵੀ ਕਰਨਾ ਚਾਹੀਦਾ, ਔਰ ਸਿੱਖ ਤਾਂ ਹਰੇਕ ਦਾ ਸਤਿਕਾਰ ਬਹੁਤ ਜ਼ਿਆਦਾ ਕਰਦੇ। ਸਾਡਾ ਤਾਂ ਸਰ ਜੂਗਾ ਇੱਥੇ ਤੁਹਾਡੇ ਵੱਲ ਹਿਮਾਚਲ ਵੱਲ ਆਏ ਬਗੈਰ, ਪਰ ਤੁਸੀਂ ਦੇਖ ਲਓ ਵੀ ਰੋਪੜ ਜ਼ਿਲ੍ਹਾ ਖਾਸ ਤੌਰ ਤੇ ਜਾਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਹਿਮਾਚਲੀ ਨੇ ਉਹਨਾਂ ਦਾ ਬਣੂਗਾ ਕੀ ਜੇਕਰ ਅਸੀਂ ਕੋਈ ਕਾਰਵਾਈ ਸੋਚ ਲਈ। ਹਰੇਕ ਕੌਮ ਦੇ ਆਪਦੇ ਨਾਇਕ ਹੁੰਦੇ ਆ, ਆਪਦੇ ਖਲਨਾਇਕ ਹੁੰਦੇ। ਸਾਡੇ ਲਈ ਸਾਡੇ ਸਦੀ ਦਾ ਮਹਾਨ ਸਿੱਖ ਐਲਾਨੇ ਗਏ ਆ ਸੰਤ ਭਿੰਡਰਾਂ, ਸਾਡੀ ਕੌਮ ਦੇ ਉਹ ਨਾਇਕ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ ਜਾਂ ਹੋਰ ਸਾਡੇ ਬਹੁਤ ਸਾਰੇ ਨਾਇਕ ਨੇ, ਅਸੀਂ ਉਹਨਾਂ ਦਾ ਕਿਵੇਂ ਸਤਿਕਾਰ ਕਰਨਾ ਇਹ ਸਾਡਾ ਫੈਸਲਾ। ਜਿੱਥੇ ਮਰਜ਼ੀ ਉਹਨਾਂ ਦੀ ਫੋਟੋ ਲਾਈਏ, ਇਹ ਸਾਡੇ ਫੈਸਲੇ, ਸਾਡੀ ਕੌਮ ਦਾ ਹੀਰੋ ਆ। ਤੋ ਇਹ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ ਕਿ ਤੁਸੀਂ ਇਹਨਾਂ ਦੀ ਫੋਟੋ ਲਾਉਣੀ ਨਹੀਂਗੀ, ਤੇ ਇਹ ਦੱਸਣਗੇ ਕਿ ਕਿਹਦੀ ਲਾਉਣੀ ਹੈ ਤੇ ਕਿਹਦੀ ਨਹੀਂ ਲਾਉਣੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦੇ ਦਿਨ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਸਿੱਖ ਕੌਮ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਾ ਕੇ ਹੋਲਾ ਮਹੱਲਾ ਵੀ ਮਨਾਉਂਦੀ ਹੈ। ਉਪਰੰਤ ਜਿਹੜੇ ਹੋਰ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਦੀ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਹੋਰ ਨੇੜੇ ਲੱਗਦੇ ਅਨੰਦਪੁਰ ਸਾਹਿਬ ਦੇ ਤੀਰਥ ਸਥਾਨ ਨੇ, ਮਨੀਕਰਨ ਸਾਹਿਬ ਜਾਂ ਹੋਰ, ਉਧਰ ਨੂੰ ਵੀ ਸਾਡੀਆਂ ਜਿਹੜੀਆਂ ਸੰਗਤਾਂ ਨੇ ਉਹ ਦਰਸ਼ਨ ਮੇਲੇ ਕਰਨ ਜਾਂਦੀਆਂ। ਪਰ ਅੱਜ ਇੱਕ ਅਜੀਬ ਜੀ ਗੱਲ ਦੁਪਹਿਰੋਂ ਸੋਸ਼ਲ ਮੀਡੀਆ ਤੇ ਆਈ ਆ ਵੀ ਜਿਹੜੇ ਸਾਡੇ ਨੌਜਵਾਨ ਦਰਸ਼ਨ ਦਿਦਾਰੇ ਕਰਨ ਲਈ ਮਨੀਕਰਨ ਸਾਹਿਬ ਵੱਲ ਨੂੰ ਜਾ ਰਹੇ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਦੀ ਲੰਘਦਿਆਂ ਹੋਇਆਂ ਉਹਨਾਂ ਨੂੰ ਥਾਂ ਥਾਂ ਤੇ ਘੇਰ ਕੇ ਵੀਡੀਓ ਬਣਾ ਕੇ ਜਲੀਲ ਕੀਤਾ ਜਾ ਰਿਹਾ ਵੀ ਤੁਸੀਂ ਆਹ ਝੰਡੇ ਲਾਓ। ਤੇ ਫਿਰ ਇੱਕ ਪੁਲਿਸ ਵਾਲਾ ਝੰਡਾ ਲਾਉਂਦਾ ਵੀ ਆ ਉਹਨਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ, ਬਾਈਕਾਂ ਤੋਂ। ਤੇ ਅਗਲੀ ਗੱਲ ਇਹ ਵੀ ਜਿਹੜਾ ਉੱਥੇ ਵੀਡੀਓ ਬਣਾ ਕੇ ਬੰਦਾ ਬੋਲ ਰਿਹਾ ਉਹ ਕਹਿੰਦਾ ਹੈਗਾ ਕਿ ਕੱਲ ਮੈਂ ਫਲਾਣੇ ਥਾਂ ਤੋਂ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਪੁਲਿਸ ਨੂੰ ਫੜਾਇਆ ਸੀਗਾ, ਅੱਜ ਇੱਥੇ ਫੜਾ ਰਿਹਾ, ਇਹਨਾਂ ਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ। ਦੇਖੋ ਇਹ ਸੰਤ ਭਿੰਡਰਾਂ ਵਾਲੇ ਦੀਆਂ ਜਿਹੜੀਆਂ ਫੋਟੋਆਂ ਵਾਲੇ ਝੰਡੇ ਲਾ ਕੇ ਇੱਥੇ ਘੁੰਮ ਰਹੇ। ਉਹ ਨੌਜਵਾਨ ਉੱਥੇ ਗੱਲਬਾਤ ਆਪਦਾ ਪੱਖ ਤਾਂ ਰੱਖ ਰਹੇ ਨੇ ਜਿਹੜੇ ਜਿਨ੍ਹਾਂ ਨੇ ਝੰਡੇ ਲਾਏ ਹੋਏ ਨੇ, ਪਰ ਉਹਨਾਂ ਤੋਂ ਪੂਰੀ ਗੱਲ ਬਣਦੀ ਹੈ। ਖੈਰ ਉਹਨਾਂ ਦੇ ਖਿਲਾਫ ਪੂਰਾ ਮਾਹੌਲ ਹੁੰਦਾ ਤੇ ਥੋੜਾ ਜਿਹਾ ਘਬਰਾ ਵੀ ਜਾਂਦੇ ਆ ਜਦੋਂ ਬੰਦਾ ਦੂਜੇ ਇਲਾਕੇ 'ਚ ਹੁੰਦਾ ਤੇ ਦੂਜਾ ਥੋੜਾ ਜਿਹਾ ਉਹਨੂੰ ਲੱਗਦਾ ਕਿ ਐਤਨਚੇਤ ਆਹ ਕੀ ਹੋ ਗਿਆ, ਕਿਉਂਕਿ ਉਹਦੇ ਤਾਂ ਮਨ ਚਿੱਤ 'ਚ ਨਹੀਂ ਹੁੰਦਾ ਹੈਗਾ ਕਿ ਕੋਈ ਭਿੰਡਰਾਂ ਵਾਲੇ ਨੂੰ ਜਾਂ ਸਾਡੇ ਝੰਡੇ ਨੂੰ ਕੋਈ ਇਸ ਤਰ੍ਹਾਂ ਚੈਲੰਜ ਕਰ ਜਾਊਗਾ। ਉਹ ਉਸ ਨੌਜਵਾਨ ਦਾ ਜਾਂ ਉਹਨਾਂ ਸਾਰਿਆਂ ਦਾ ਉਸ ਮੌਕੇ ਸਾਨੂੰ ਇਹ ਬੜਾ ਚੁਭਿਆ ਵੀ ਜਿਵੇਂ ਉਹ ਨੀਵੀਂ ਜੀ ਪਾ ਗਏ। ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਹ ਗੱਲ ਆਖੀ ਵੀ ਆ ਵੀ ਜੇ ਝੰਡੇ ਦੀ ਰਾਖੀ ਕਰਨ ਜੋਗੇ ਨਹੀਂ ਫਿਰ ਝੰਡਾ ਲਾਓ ਹੀ ਨਾ, ਲਾਓ ਹੀ ਉਹ ਜਿਹਦੀਆਂ ਲੱਤਾਂ ਭਾਰ ਚੱਲਦੀਆਂ, ਕਿਉਂਕਿ ਜਦੋਂ ਪੰਗਾ ਪੈਂਦਾ ਉਦੋਂ ਪੂਰੀ ਕੌਮ ਨੂੰ ਔਖਾ ਲੱਗਦਾ ਜਦੋਂ ਤੁਸੀਂ ਝੰਡਾ ਲਹਾ ਕੇ ਆਰਾਮ ਨਾਲ ਨੀਵੀਂ ਜੀ ਪਾ ਕੇ ਤੁਰੇ ਹੁੰਦੇ। ਖੈਰ ਹੁਣ ਜਦੋਂ ਇਹ ਘਟਨਾ ਵਾਪਰੀ ਤਾਂ ਇਹਦੇ ਬਾਰੇ ਬਹੁਤ ਸਾਰੇ ਵਿਚਾਰ ਜਿਹੜੇ ਇੱਕਦਮ ਆਏ। ਅੰਮ੍ਰਿਤਸਰ ਸਾਹਿਬ ਤੋਂ ਇੱਥੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਜਥੇਬੰਦੀ ਨਾਲ ਸੰਬੰਧਿਤ ਨੌਜਵਾਨਾਂ ਨੇ ਅਨੰਦਪੁਰ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ। ਉਹਨਾਂ ਨੇ ਤੁਰੰਤ ਜਦੋਂ ਇਹ ਸੋਸ਼ਲ ਮੀਡੀਆ ਤੇ ਗੱਲ ਆਈ
उन्होंने चाले पाते भी असीं हिमाचल प्रदेश में जाने ते बड़े झंडे असीं उत्ते संतां दी फोटो वाले लाए हुए ने, जिहदे च जुरत बा फिर ओह रोक लवे। इसे तरीके दीयां गल्लां होर भी बहुत सारे पासिਆਂ ਤੋਂ आईयां ते ਅਸੀਂ ਵੀ ਆਪਦੇ ਵੱਲੋਂ ਇਹ ਕਹਿਣਾ ਚਾਹੁੰਦੇ ਆ ਵੀ ਪੰਜਾਬੀ ਹਿੰਦੂ ਆ ਜਿਹੜਾ ਉਹਦਾ ਰੋਲ ਇਸ ਮੌਕੇ ਬੜਾ ਅਹਿਮ। ਉਹ ਆਪਦੇ ਇਹਨਾਂ ਹਿੰਦੂ ਭਰਾਵਾਂ ਨੂੰ, ਹਿਮਾਚਲ ਵਾਲਿਆਂ ਨੂੰ ਸਮਝਾਉਣ ਬਈ ਤੁਸੀਂ ਬੇਸ਼ੱਕ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਲਾ ਲਓ, ਪਰ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਧਰਤੀ ਉੱਤੇ ਹਿਮਾਚਲ ਪ੍ਰਦੇਸ਼ ਤੋਂ ਜਾਂ ਹੋਰਨਾਂ ਸੂਬਿਆਂ ਤੋਂ ਲੋਕ ਆਉਣਗੇ, ਫਿਰ ਪੰਜਾਬ ਦੇ ਜਿਹੜੇ ਸਿੱਖ ਨੇ ਜਦੋਂ ਉਹ ਕੋਈ 21 ਦੇ 41 ਪਾਉਣ ਵਾਲੇ ਪਾਸੇ ਤੁਰੇ, ਫਿਰ ਸਾਡੇ ਤੋਂ ਪੰਜਾਬੀ ਹਿੰਦੂਆਂ ਤੋਂ ਨਾ ਤੁਸੀਂ ਕੋਈ ਸਾਥ ਸਹਿਯੋਗ ਭਾਲਿਓ, ਕਿਉਂਕਿ ਸਾਨੂੰ ਇਹਨਾਂ ਤੋਂ ਕੋਈ ਸਮੱਸਿਆ ਨਹੀਂ। ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਤੇ ਪੰਜਾਬ ਦੇ ਸਿੱਖ ਸਾਨੂੰ ਕਦੇ ਕਿਸੇ ਗੱਲ 'ਚ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਆਹ ਜਿਹੜਾ ਤਰਸ਼ੂਲ ਕਿਉਂ ਲਾਇਆ ਜਾਂ ਝੰਡਾ ਜਿਹੜਾ ਹੈਗਾ ਉਹ ਭਗਵਾਂ ਲਾਉਂਦੇ ਹੋ ਜਾਂ ਗੋਟੇ ਵਾਲੀ ਚੁੰਨੀ ਜਿਹੜੀ ਆ, ਜਾਂ ਜਿਹੜੇ ਵੀ ਸਾਡੇ ਧਾਰਮਿਕ ਹਿੰਦੂਆਂ ਦੇ ਚਿੰਨ੍ਹ ਸੰਸਕਾਰ ਨੇ, ਵੀ ਸਾਨੂੰ ਤਾਂ ਇਹਨਾਂ ਨੇ ਕਦੇ ਨਹੀਂ ਕੁਝ ਕਿਹਾ। ਪਰ ਹੁਣ ਜੇਕਰ ਤੁਸੀਂ ਬਾਹਰਲੇ ਇਹਨਾਂ ਨਾਲ ਪੰਗੇ ਲਾਓ ਤੇ ਪੰਜਾਬ 'ਚ ਆਇਆਂ ਨੂੰ ਤੁਹਾਡੀ ਗੱਡੀ ਘੇਰ ਕੇ ਇੱਥੇ 4 ਸਿੱਖ ਨੌਜਵਾਨ ਕਹਿਣ ਵੀ ਉਤਰੋ ਥੱਲੇ ਤੇ ਆਹ ਲਾਓ ਪਹਿਲਾਂ ਝੰਡਾ ਉੱਤੋਂ ਜਿਹੜਾ ਤੁਸੀਂ ਲਾਇਆ ਹੈ, ਕਿਉਂਕਿ ਇੱਥੋਂ ਦੀ ਬਹੁਤ ਸਾਰੇ ਤੀਰਥ ਸਥਾਨ ਨੇਗੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਤੇ ਜਾਣ ਲਈ ਪੰਜਾਬ ਵਿੱਚ ਦੀ ਲੰਘਣਾ ਪੈਂਦਾ। ਉਹ ਆ ਜਿਹੜੇ ਕਾਵੜੀਆ ਕਿ ਇਹਨਾਂ ਦਾ ਚੱਲਦਾ, ਜਿਹਦੇ ਵਿੱਚ ਬਹੁਤ ਸਾਰੇ ਤੁਰ ਕੇ ਇਹ ਪਾਣੀ ਲੈਣ, ਜਲ ਲੈਣ ਜਾਂਦੇ ਆ ਕਿਤੇ ਪਹਾੜਾਂ 'ਚ, ਹੋਰ ਬੜੇ ਤੀਰਥਾਂ ਤੇ ਜਾਂਦੇ ਆ। ਚਲੋ ਹਰੇਕ ਧਰਮ ਦੇ ਆਪੋ ਆਪਦੇ ਧਾਰਮਿਕ ਸਥਾਨ ਹੁੰਦੇ ਆ, ਧਾਰਮਿਕ ਰਵਾਇਤਾਂ ਹੁੰਦੀਆਂ, ਸਤਿਕਾਰ ਵੀ ਕਰਨਾ ਚਾਹੀਦਾ, ਔਰ ਸਿੱਖ ਤਾਂ ਹਰੇਕ ਦਾ ਸਤਿਕਾਰ ਬਹੁਤ ਜ਼ਿਆਦਾ ਕਰਦੇ। ਅਕਸਰ ਦੇਖੀਦਾ ਹੈਗਾ ਵੀ ਦਰਬਾਰ ਸਾਹਿਬ ਜਾਈਏ ਤਾਂ ਸਭ ਤੋਂ ਵੱਡੀ ਗਿਣਤੀ ਵਿੱਚ ਉੱਥੇ ਗੈਰ ਸਿੱਖ ਜਿਹੜੇ ਨੇ ਗੁਰੂ ਕੇ ਲੰਗਰ 'ਚ ਜਾਂ ਹੋਰ ਇੱਧਰ ਉੱਧਰ ਮਿਲ ਜਾਂਦੇ ਆ, ਔਰ ਕਈ ਵਾਰੀ ਇਹੋ ਜਿਹੀਆਂ ਹਰਕਤਾਂ ਵੀ ਹੋ ਜਾਂਦੀਆਂ ਨੇ ਵੀ ਸਾਨੂੰ ਬੜਾ ਔਖਾ ਲੱਗਦਾ। ਜਿਵੇਂ ਕੱਲ ਪਰਸੋਂ ਦੀ ਇੱਕ ਗੱਲ ਮੇਰੀ ਚੱਲਦੀ ਆ ਵੀ ਦਰਬਾਰ ਸਾਹਿਬ ਰਾਤ ਨੂੰ ਕੋਈ ਵੈਸ਼ਨੋ ਦੇਵੀ ਤੋਂ ਪਰਿਵਾਰ ਆਇਆ ਸੀਗਾ, ਵੈਸ਼ਨੋ ਦੇਵੀ ਦੇ ਦਰਸ਼ਨ ਦਿਦਾਰੇ ਕਰਕੇ ਦਰਬਾਰ ਸਾਹਿਬ ਆ ਗਏ, ਇੱਥੇ ਬੀੜੀ ਲਾ ਕੇ ਬਹਿ ਗਈ ਉਹ ਮਾਈ, ਕਿਉਂਕਿ ਇਹਨਾਂ ਦੀਆਂ ਔਰਤਾਂ ਵੀ ਕਈ ਬੀੜੀ ਸਿਗਰਟ ਚਲੋ ਪੀਂਦੇ ਆ ਉਹ ਲੋਕ। ਉਹ ਜਦੋਂ ਔਰਤ ਨੇ ਬੀੜੀ ਲਾਈ, ਹੁਣ ਦਰਬਾਰ ਸਾਹਿਬ ਦੇ ਵਿੱਚ ਤੰਬਾਕੂ ਆਉਣਾ ਬੜਾ ਔਖਾ ਲੱਗਿਆ ਲੋਕਾਂ ਨੂੰ, ਫਿਰ ਗਾਂ ਬੀੜੀ ਲਾ ਕੇ ਉਹ ਉੱਥੇ ਬਹਿ ਗਈ। ਜਦੋਂ ਉਹਦੇ ਨਾਲ ਥੋੜਾ ਜਿਹਾ ਸਿੱਖ ਨੌਜਵਾਨਾਂ ਨੇ ਤਲਖੀ ਵੀ ਕੀਤੀ ਤੇ ਉਹ ਮਾਮਲਾ ਇੰਨਾ ਵਧਿਆ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦਾ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਉਹਨੂੰ ਇਸ ਮਾਮਲੇ ਵਿੱਚ ਸਹੀ ਕਾਰਵਾਈ ਨਾ ਕਰਾਉਣ ਕਰਕੇ ਅੱਜ ਪਹਿਲੋਂ ਅਖਬਾਰਾਂ 'ਚ ਵੀ ਇਸ ਗੱਲ ਦਾ ਚਰਚਾ ਹੋਇਆ ਕਿ ਇਹਦੀ ਬਦਲੀ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਹਦੇ ਬਾਰੇ ਮੀਡੀਆ 'ਚ ਵੀ ਗੱਲ ਕੀਤੀ ਵੀ ਇਹਨੂੰ ਬਦਲਿਆ ਜਾਵੇ, ਇਹਨੇ ਸਹੀ ਭੂਮਿਕਾ ਨਹੀਂ ਨਿਭਾਈ। ਕਿਉਂਕਿ ਬੀਤੇ ਸਮੇਂ ਦੇ ਵਿੱਚ ਬਹੁਤ ਵਾਰ ਇਹੋ ਜਿਹਾ ਕੋਈ ਹੋ ਚੁੱਕਿਆ ਕਿ ਘਟਨਾਵਾਂ ਨੂੰ ਸੰਵੇਦਨਸ਼ੀਲਤਾ ਨਾਲ ਜਾਂ ਗੰਭੀਰਤਾ ਨਾਲ ਨਾ ਲੈਣ ਕਰਕੇ ਲੋਕਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਖਿਲਾਫ ਗੁੱਸਾ ਵਧਿਆ ਹੋਇਆ। ਇੱਕ ਇੱਥੇ ਪਿਛਲੇ ਸਾਲ ਦੀ ਗੱਲ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਕਿਸੇ ਕਮਰੇ ਵਿੱਚ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ ਸੀ ਤੇ ਇੱਕ ਲੰਘੀ ਜਾਂਦੀ ਨੇ ਗੈਰ ਸਿੱਖ ਸੀਗੀ ਬੀਬੀ, ਉਹਨੇ ਉਹ ਤੋਂ ਜਿਹੜਾ ਰੁਮਾਲਾ ਸਾਹਿਬ ਸੀਗਾ ਉਹਨੂੰ ਖਿੱਚ ਦਿੱਤਾ, ਬੇਅਦਬੀ ਹੋਈ। ਇਵੇਂ ਹੀ ਇੱਕ ਨੇ ਦਰਬਾਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਗੁਟਕਾ ਸੁੱਟਦਾ। ਇਹ ਪਿਛਲੇ ਮਹੀਨੇ ਦੀ ਜਦੋਂ ਇੱਥੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰ ਕੇ ਉਹ ਵੜ ਗਿਆ ਸੀ ਇੱਕ ਜਿਹਦਾ ਸੋਧਾ ਲੱਗਿਆ, ਉਦੋਂ ਥੋੜੇ ਦਿਨ ਪਹਿਲਾਂ ਦੀ ਗੱਲ ਆ। ਲੋਕਾਂ 'ਚ ਬੜਾ ਇਸ ਗੱਲ ਦਾ ਸੰਗਤਾਂ 'ਚ ਰੋਹ ਆਇਆ ਕਿ ਜਦੋਂ ਉਹ ਤੁਸੀਂ ਫੜਿਆ ਸੀਗਾ ਜਿਹਨੇ ਇੱਥੇ ਪ੍ਰਕਾਰਮਾਂ ਦੇ ਵਿੱਚ ਵੜ ਕੇ ਸਰੋਵਰ ਦੇ ਵਿੱਚ ਗੁਟਕਾ ਸਿੱਟਿਆ, ਜੇ ਉਹਦੇ ਤੇ ਕਾਰਵਾਈ ਚੱਜ ਹੱਲ ਨਾ ਕਰਾਈ ਹੁੰਦੀ, ਸ਼ਾਇਦ ਅੱਜ ਆ ਬੇਅਦਬੀ ਵਾਲਾ ਐਡਾ ਵੱਡਾ ਜਿਹੜਾ ਕੰਮ ਕਰ ਗਿਆ ਇਹ ਜਿਹੜਾ ਦੁਸ਼ਟ ਨੂੰ ਸੋਧਾ ਲੱਗਿਆ ਵੀ ਉਹ ਸ਼ਾਇਦ ਨਾ ਹੁੰਦਾ ਵੀ 4-5 ਦਿਨ ਪਹਿਲਾਂ ਉਹ ਕਰਤੂਤ ਹੋਈ ਸੀ। ਸੋ ਇਸ ਤਰੀਕੇ ਨਾਲ ਜਦੋਂ ਨਿੱਕੀਆਂ ਘਟਨਾਵਾਂ ਨੂੰ ਪਿਛਲੇ ਸਮੇਂ ਦੇ ਵਿੱਚ ਅੱਖੋਂ ਪਰੋਖੇ ਕੀਤਾ ਗਿਆ, ਬਾਅਦ 'ਚ ਫਿਰ ਵੱਡੀਆਂ ਘਟਨਾਵਾਂ ਵਾਪਰੀਆਂ, ਔਰ ਉਹ ਵੱਡੀਆਂ ਜਿਹੜੀਆਂ ਨੇ ਉਹਨਾਂ ਨੇ ਪੂਰਾ ਮਾਨਸਿਕ ਤੌਰ ਦੇ ਉੱਤੇ ਸੰਤਾਪ ਬਣਾ ਦਿੱਤਾ। ਸੋ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਕਿਸਮ ਦੀ ਕੁਤਾਹੀ ਨਹੀਂ ਕੀਤੀ ਜਾ ਰਹੀ। ਜਦੋਂ ਬੇਅਦਬੀ ਵਾਲਾ ਉਹ ਅੰਦਰ ਆਇਆ ਉਹਦਾ ਵੀ ਸੋਧਾ ਲੱਗਿਆ, ਤੇ ਅੱਜ ਜਦੋਂ ਗੁਰਿੰਦਰ ਸਿੰਘ ਮਥਰੇਵਾਲ ਦੇ ਉੱਤੇ ਇਸ ਗੱਲ ਦਾ ਹੋਇਆ, ਹੁਣ ਹੇਠਾਂ ਤੱਕ ਇਹ ਸੁਨੇਹਾ ਚਲੇ ਗਿਆ ਕਿ ਜਿਹੜੇ ਧਾਰਮਿਕ ਸਾਡੀਆਂ ਸੰਵੇਦਨਸ਼ੀਲਤਾ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਦੇ ਬਾਰੇ ਪੋਲਾ ਪਾਲਾ ਜਾਂ ਪਹਿਲੋਂ ਕੰਮ ਚੱਲ ਗਿਆ। ਠੀਕ ਆ, ਉਦੋਂ ਮੱਕੜ ਨੂੰ ਜਾਂ ਬਾਅਦ ਵਾਲੇ ਪ੍ਰਧਾਨ ਲੌਂਗੋਵਾਲ ਨੂੰ ਜਾਂ ਜਗੀਰ ਕੌਰ ਨੂੰ ਨਹੀਂ ਵਾਲਾ ਹੋਣਾ ਭਾਈ। ਹੁਣ ਜਿਹੜੇ ਪ੍ਰਧਾਨ ਸਕੱਤਰ ਨੇ ਉਹ ਇਹ ਦਿਖਾਉਣਾ ਚਾਹੁੰਦੇ ਆ
कि ਅਸੀਂ ਇਸ ਮਸਲੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਅਸੀਂ ਤਾਂ ਪੂਰਾ ਸਖਤੀ ਚਾਹੁੰਦੇ ਹਾਂ। ਚਲੋ ਚੰਗੀ ਗੱਲ ਆ ਕਿ ਇੱਥੇ ਦਰਬਾਰ ਸਾਹਿਬ ਦੇ ਵਿੱਚ ਜੇਕਰ ਕਿਸੇ ਨੇ ਗਲਤੀ ਕੀਤੀ ਆ ਉਹਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਆ ਕਰਵਾਉਣੀ ਚਾਹੀਦੀ ਹੈ। ਪਰ ਗੱਲ ਮੈਂ ਜਿੱਥੋਂ ਆਪਾਂ ਗੱਲ ਜਿਹੜੀ ਚਰਚਾ ਕਰ ਰਹੇ ਹਾਂ ਕਿ ਜਦੋਂ ਮਰਜ਼ੀ ਦਰਬਾਰ ਸਾਹਿਬ ਆ ਜਾਓ, ਆਪਣੇ ਧਾਰਮਿਕ ਸਥਾਨਾਂ ਦੀ ਦਰਸ਼ਨ ਦਿਦਾਰੇ ਯਾਤਰਾ ਕਰਨ ਆਏ ਬਹੁਤ ਸਾਰੇ ਲੋਕ ਆ ਜਿਹੜੇ ਗੈਰ ਸਿੱਖ, ਖਾਸ ਤੌਰ ਤੇ ਹਿੰਦੂ, ਉਹ ਦਰਬਾਰ ਸਾਹਿਬ ਇੱਥੇ ਪਹੁੰਚੇ ਹੁੰਦੇ ਆ। ਕੋਈ ਨਹੀਂ ਉਹਨਾਂ ਨੂੰ ਕਹਿੰਦਾ ਹੈਗਾ ਵੀ ਤੁਹਾਡੀਆਂ ਗੱਡੀਆਂ ਬਾਹਰ ਖੜੀਆਂ ਨੇ, ਉਹਦੇ ਉੱਤੇ ਤੁਸੀਂ ਫਲਾਣੇ ਦੀ ਫੋਟੋ ਕਾਹਤੋਂ ਲਾਈ ਆ ਜਾਂ ਫਲਾਣੇ ਦਾ ਝੰਡਾ ਕਿਉਂ ਲਾਇਆ। ਇੱਥੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਵਿੱਚ, ਤੇ ਦੁਰਗਿਆਣੇ ਮੰਦਿਰ ਦੇ ਜਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਰ ਬਹੁਤ ਸਾਰੇ ਮੰਦਿਰ ਨੇ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਇਹਨਾਂ ਦੇ ਲੋਕ ਆਉਂਦੇ ਆ। ਕਦੇ ਨਹੀਂ ਕਿਸੇ ਨੇ ਸਿੱਖ ਨੇ ਇਹਨਾਂ ਨੂੰ ਘੇਰ ਕੇ ਕਿਹਾ ਕਿ ਆਹ ਫੋਟੋ ਕਿਉਂ ਲਾਈ ਆ ਜਾਂ ਝੰਡਾ ਕਿਉਂ ਲਾਇਆ। ਤੇ ਹਰੇਕ ਕੌਮ ਦੇ ਆਪਦੇ ਨਾਇਕ ਹੁੰਦੇ ਆ, ਆਪਦੇ ਖਲਨਾਇਕ ਹੁੰਦੇ ਆ। ਸਾਡੇ ਲਈ ਸਾਡੇ ਸਦੀ ਦਾ ਮਹਾਨ ਸਿੱਖ ਐਲਾਨੇ ਗਏ ਆ ਸੰਤ ਭਿੰਡਰਾਂਵਾਲੇ, ਸਾਡੀ ਕੌਮ ਦੇ ਉਹ ਨਾਇਕ ਨੇ। ਅਸੀਂ ਉਹਨਾਂ ਦਾ ਝੰਡੇ ਤੇ ਫੋਟੋ ਲਾਈਏ, ਅਸੀਂ ਗੱਡੀ ਤੇ ਸਟicker ਬਣਾ ਕੇ ਲਾਈਏ, ਅਸੀਂ ਆਪਦੇ ਜਿੱਥੇ ਮਰਜ਼ੀ ਉਹਨਾਂ ਦੀ ਫੋਟੋ ਲਾਈਏ, ਇਹ ਸਾਡੇ ਫੈਸਲੇ, ਸਾਡੀ ਕੌਮ ਦਾ ਹੀਰੋ ਆ। ਤੋ ਇਹ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ ਕਿ ਤੁਸੀਂ ਇਹਨਾਂ ਦੀ ਫੋਟੋ ਲਾਉਣੀ ਨਹੀਂਗੀ, ਤੇ ਇਹ ਦੱਸਣਗੇ ਕਿ ਕਿਹਦੀ ਲਾਉਣੀ ਹੈ ਤੇ ਕਿਹਦੀ ਨਹੀਂ ਲਾਉਣੀ। ਤੁਸੀਂ ਇੰਦਰਾ ਗਾਂਧੀ ਦੀ, ਵੈਦਿਆ ਦੀ ਜਾਂ ਹੋਰ ਜਿਹਦੀ ਮਰਜ਼ੀ ਲਾਓ, ਆ ਤੁਸੀਂ ਉੱਥੇ ਇੰਦਰਾ ਗਾਂਧੀ ਦੇ ਨਾਂ ਤੇ 에ਅਰਪੋਰਟ ਦਾ ਨਾਂ ਰੱਖਿਆ ਹੋਇਆ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਚੜਾਉਣ ਲਈ ਰੱਖੀਆਂ ਹੋਈਆਂ ਨੇ। ਅਸੀਂ ਵੀ ਤਾਂ ਉਹ ਸਾਰਾ ਕੁਝ ਦੇਖਦੇ ਹੀ ਆ ਨਾ, ਤੇ ਤੁਸੀਂ ਵੀ ਭਾਈ ਦੇਖ ਕੇ ਫਿਰ ਬਰਦਾਸ਼ਤ ਕਰੋ। ਤੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਣ ਜਾਂ ਹੋਰ ਸਾਡੇ ਬਹੁਤ ਸਾਰੇ ਨਾਇਕ ਨੇ, ਅਸੀਂ ਉਹਨਾਂ ਦਾ ਕਿਵੇਂ ਸਤਿਕਾਰ ਕਰਨਾ ਇਹ ਸਾਡਾ ਫੈਸਲਾ। ਇੱਥੇ ਹਿੰਦੁਸਤਾਨ ਟਾਈਮਜ਼ ਅਖਬਾਰ ਹੈ ਇੱਕ, ਉਹਨਾਂ ਨੇ ਵੀ ਇੱਕ ਵਾਰੀ ਬੜੀ ਦੌਮ ਚੱਕੀ ਸੀ, ਖਬਰਾਂ ਜਿਹੀਆਂ ਬਣਾ ਕੇ ਉਹਦਾ ਜਿਹੜਾ ਪੱਤਰਕਾਰ ਸੀ ਉਹ ਲਾਉਂਦਾ ਰਿਹਾ ਵੀ ਖਾਨੀ ਪਤਾ ਨਹੀਂ ਕੀ ਬੰਬ ਸਿੱਟ ਦੇਣਾ। ਬਈ ਜੀ ਇਹ ਦਰਬਾਰ ਸਾਹਿਬ ਦੇ ਵਿੱਚ ਭਾਈ ਜਿੰਦੇ ਸੁੱਖੇ ਦੀ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੀ ਤੇ ਇਹੋ ਜਿਹੇ ਹੋਰ ਹਜ਼ਾਰਾਂ ਦੀਆਂ ਜਿਹੜੇ ਦਿਨ ਤਿਉਹਾਰ ਮਨਾਉਂਦੇ ਨੇਗੇ ਵੀ ਇਹ ਨਹੀਂ ਹੋਣਾ ਚਾਹੀਦਾ। ਇਦਾਂ ਦੀਆਂ ਕੁਝ ਗੱਲਾਂ ਹਿੰਦੁਸਤਾਨ ਟਾਈਮਜ਼ ਵਿੱਚ, ਹੋਰ ਵੀ ਕਈ ਅਖਬਾਰਾਂ ਵਿੱਚ ਮੀਡੀਆ ਵਾਲੇ ਜਿਹੜੇ ਹੈਗੇ ਆ ਉਹ ਲਿਖ ਕੇ ਵੇਖਣੀ ਅਸੀਂ ਇਹ ਸਿੱਖਾਂ ਨੂੰ ਇਸ ਗੱਲ ਤੋਂ ਰੋਕ ਲਵਾਂਗੇ। ਪਰ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਜਿੰਨਾ ਵੀ ਮਰਜ਼ੀ ਜ਼ਾਲਮ ਬੁੱਚੜ ਤੇ ਘਿਨਾਉਣਾ ਹੋ ਸਕਦਾ, ਪਰ ਉਹਨੂੰ ਇਹ ਵੀ ਪਤਾ ਹੈਗਾ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਪੰਗੇਬਾਜ਼ੀ ਦੇ ਮਤਲਬ ਕੀ ਬਣਨੇ ਆ, ਇਹ ਗੱਲ ਅੱਗੇ ਦੀ ਅੱਗੇ ਕਿੱਥੇ ਤੱਕ ਜਾਊਗੀ। ਖੈਰ, ਹੁਣ ਸਾਡੇ ਹੋਰ ਜਿਹੜੇ ਨਾਇਕ ਨੇ, ਅਸੀਂ ਉਹਨਾਂ ਦੇ ਦਿਨ ਕਿਵੇਂ ਮਨਾਉਣੇ ਆ ਜਾਂ ਅਸੀਂ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਇਹ ਸਾਡਾ ਫੈਸਲਾ। ਹੁਣ ਹਿਮਾਚਲ ਪ੍ਰਦੇਸ਼ ਦੀ ਵਿੱਚ ਦੀ ਜਾਣ ਵੇਲੇ ਸਾਡੇ ਕੌਮ ਦੇ ਨੌਜਵਾਨਾਂ ਨੇ ਜੇ ਝੰਡੇ ਲਾਏ ਹੋਏ ਨੇ ਤਾਂ ਉਹ ਸਾਡੀ ਮਰਜ਼ੀ ਹੈ। ਤੇ ਜੇਕਰ ਕਿਸੇ ਨੂੰ ਉਹ ਝੰਡਾ ਲਾ ਕੇ ਚੜਾਇਆ ਜਾ ਰਿਹਾ, ਜੇਕਰ ਉਹ ਝੰਡਾ ਲਾ ਕੇ ਕਿਸੇ ਦਾ ਦਿਲ ਦੁਖੀ ਕੀਤਾ ਜਾ ਰਿਹਾ, ਜੇ ਕੋਈ ਕਾਨੂੰਨ ਭੰਗ ਕੀਤਾ ਜਾ ਰਿਹਾ, ਫਿਰ ਤਾਂ ਕੋਈ ਸਮੱਸਿਆ, ਕੋਈ ਗੱਲ ਬਣਦੀ ਹੈ। ਪਰ ਇਹ ਨਾ ਤਾਂ ਕੋਈ ਗੈਰ ਕਾਨੂੰਨੀ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਾਰੇ ਜਦੋਂ ਇੱਕ RTI ਰਾਹੀਂ ਪਾ ਕੇ ਸਰਕਾਰ ਤੋਂ ਪੁੱਛਿਆ ਗਿਆ ਵੀ ਦੱਸੋ ਉਹਨਾਂ ਨੂੰ ਉਹਨਾਂ ਦਾ ਸਟੇਟਸ ਤੁਹਾਡੀ ਨਜ਼ਰ 'ਚ ਕੀ ਆ। ਇੱਕ ਮਤਲਬ 1977 ਦੇ ਵਿੱਚ ਉਹ ਜਦੋਂ ਬਣੇ ਨੇ ਦਮਦਮੀ ਟਕਸਾਲ ਦੇ ਮੁਖੀ, ਉਦੋਂ ਤੋਂ ਲੈ ਕੇ 1984 ਤੱਕ ਵੀ ਉਹ ਕਿਹੜੇ ਕੇਸਾਂ 'ਚ ਲੜੀਂਦੇ ਸੀ, ਜਾਂ ਕੀ ਅੰਮ੍ਰਿਤਸਰ ਦੇ ਵਿੱਚ ਕੋਈ, ਜਾਂ ਸਾਰੇ ਪੰਜਾਬ 'ਚ ਜਾਂ ਸਾਰੇ ਭਾਰਤ 'ਚ ਕਿੰਨੇ ਕੁ ਮੁਕੱਦਮੇ ਦਰਜ ਨੇ, ਕੀ ਆ। ਤੇ ਉਹ ਭਾਰਤ ਸਰਕਾਰ ਨੇ RTI ਦਾ ਜਵਾਬ ਇਹ ਦਿੱਤਾ ਹੋਇਆ ਕਿ ਉਹਨਾਂ ਦੇ ਖਿਲਾਫ ਕੋਈ ਮੁਕੱਦਮਾ ਨਹੀਂ ਸੀ ਤੇ ਉਹ ਕਿਸੇ ਕੇਸ ਵਿੱਚ ਲੜੀਂਦੇ ਨਹੀਂ ਸੀ। ਹੁਣ 1984 ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਦੇ ਲਈ ਇੰਨਾ ਵੱਡਾ ਪੱਧਰ ਇਹਨਾਂ ਨੇ ਕੀਤਾ, ਜਿਸ ਸ਼ਖਸ ਬਾਰੇ ਅੱਜ ਭਾਰਤ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਕਿਸੇ ਕੇਸ ਵਿੱਚ ਲੜੀਂਦੇ ਨਹੀਂ ਸੀ। ਉਸ ਸ਼ਖਸ ਬਾਰੇ, ਜਿਸ ਸ਼ਖਸ ਨੂੰ ਆਪ ਸਰਕਾਰ ਕਹਿੰਦੀ ਆ ਕਿ ਸਾਨੂੰ ਕਿਸੇ ਕੇਸ ਵਿੱਚ ਉਹ ਲੜੀਂਦੇ ਨਹੀਂ ਸੀ, ਉਸ ਸ਼ਖਸ ਬਾਰੇ ਆ ਜਿਹੜੇ ਉੱਠ ਕੇ ਮੀਡੀਆ ਦੇ ਵਿੱਚ ਵੀਡੀਓ ਬਣਾ ਕੇ ਪਾ ਰਹੇ ਨੇ, ਉਹਨਾਂ ਖਿਲਾਫ ਫਿਰ ਇਸ ਮੁਲਕ ਦੇ ਸਮਾਜ ਤੰਤਰ ਨੂੰ ਆਪ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵੀ ਤੁਸੀਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਤੋਂ ਤੁਸੀਂ ਕੀ ਲੈਣਾ, ਉਹ ਲਾਈ ਜਾਂਦੇ ਤਾਂ ਲਾਈ ਜਾਣ ਦੀ, ਕਿਹੜਾ ਇਹ ਗੈਰ ਕਾਨੂੰਨੀ ਕੰਮ ਆ। ਤੇ ਜੇ ਝੰਡਾ ਸੰਤਾਂ ਦੀ ਫੋਟੋ ਵਾਲਾ ਗਲਤ ਆ ਤਾਂ ਫਿਰ ਜਿਹੜੇ ਭਾਰਤ ਤੋਂ ਅੱਡ-ਅੱਡ ਸੂਬਿਆਂ ਤੋਂ ਲੋਕ ਜਿਹੜੇ ਆ ਉਹ ਕਿਸੇ ਹੋਰ ਦਾ ਝੰਡੇ ਦੇ ਉੱਤੇ ਫੋਟੋ ਲਾ ਕੇ ਕਿਸੇ ਦਾ ਇੱਧਰ ਨੂੰ ਆਉਂਦੇ ਆ, ਜਿਹੜੇ ਉਹਨਾਂ ਦੇ ਨਾਇਕ ਨੇ। ਫਿਰ ਪੰਜਾਬ ਦੀ ਧਰਤੀ ਉੱਤੇ ਅੱਜ ਮੈਂ ਫਿਰ ਇੱਕ ਗੱਲ ਕਹਿਣਾ ਕਿ ਉੱਥੇ ਇੱਕ ਵੀ ਹਿੰਦੂ ਨਹੀਂ ਦਿਖਿਆ। ਮੈਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਦਾ ਜਦੋਂ ਦਾ ਰੌਲਾ ਪਿਆ ਹੋਇਆ, ਜਿਹਨੇ ਕਿਹਾ ਹੋਵੇ ਵੀ ਬੜਾ ਮਾੜਾ ਹੋਇਆ, ਵੀ ਇਹ ਤਾਂ
ਸੰਤਾਂ ਦੀ ਫੋਟੋ ਇਹਨਾਂ ਦਾ ਲਾਉਣਾ ਇਹਨਾਂ ਦਾ ਹੱਕ ਵਾ ਵੀ ਇਹ ਆਪਾਂ ਰੋਕ ਕੇ ਹਿਮਾਚਲ ਦੇ ਵਿੱਚ ਗਲਤ ਕਰ ਰਹੇ ਨਹੀਂ ਕਿਹਾ ਕਿਸੇ ਹਿਮਾਚਲੀ ਨੇ। ਤੇ ਜੇ ਪੰਜਾਬ ਦੇ ਵਿੱਚ ਕਿਸੇ ਨੇ ਗੱਲ ਹੀ ਕਹਿਤੀ ਕੱਲੀ ਜੀ ਨਹੀਂ ਕਿ ਭਾਈ ਸਾਡਾ ਤਾਂ ਸਰ ਜੂਗਾ ਰੋਪੜ 'ਚ ਸਾਡਾ ਤਾਂ ਸਰ ਜੂਗਾ ਇੱਥੇ ਤੁਹਾਡੇ ਵੱਲ ਹਿਮਾਚਲ ਵੱਲ ਆਏ ਬਗੈਰ, ਪਰ ਤੁਸੀਂ ਦੇਖ ਲਓ ਵੀ ਰੋਪੜ ਜ਼ਿਲ੍ਹਾ ਖਾਸ ਤੌਰ ਤੇ ਜਾਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਹਿਮਾਚਲੀ ਨੇ ਉਹਨਾਂ ਦਾ ਬਣੂਗਾ ਕੀ ਜੇਕਰ ਅਸੀਂ ਕੋਈ ਕਾਰਵਾਈ ਸੋਚ ਲਈ। ਵੈਸੇ ਮੈਂ ਇਹ ਸੋਚਦਾ ਕਿ ਹਿੰਦੂਆਂ ਕੋਲੇ ਰਾਜ ਭਾਗ ਆ, ਉਹਨਾਂ ਕੋਲੇ ਤਾਕਤ ਆ ਪੂਰੀ, ਉਹਨਾਂ ਨੇ ਤਾਂ ਬਜਰੰਗ ਦਲ, ਦੁਰਗਾ ਬਹਿਨੀ, ਪਤਾ ਨਹੀਂ ਕੀ ਕੁਝ ਬਣਾਇਆ ਹੋਇਆ ਜਿਹੜਾ ਆਏ ਦਿਨ ਲੋਕਾਂ ਦਾ ਲਹੂ ਪੀਂਦੇ ਆ, ਉਹ ਜਲੀਲ ਕਰਦੇ ਆ, ਹਮਲੇ ਕਰਦੇ ਆ ਲੋਕਾਂ ਤੇ। ਪਰ ਸਿੱਖ ਜਿਹੜੇ ਬਹੁਤ ਮਾੜੀ ਹਾਲਤ ਵਿੱਚ ਨੇ, ਜੇ ਇਹਨਾਂ ਦੀ ਕੋਈ ਇਹੋ ਜਿਹੀ ਜਥੇਬੰਦੀ ਬਣ ਜੇ, ਜੇ ਕੋਈ ਇਹਨਾਂ ਦਾ ਨੌਜਵਾਨ ਤਬਕਾ ਖੜਾ ਹੋ ਕੇ ਬਜਰੰਗ ਦਲ ਵਰਗੀ ਇੱਕ ਸਾਨੂੰ ਕੌਮ ਦੇ ਵਿੱਚ ਜਥੇਬੰਦੀ ਦੀ ਲੋੜ ਬੜੀ ਆ, ਮੈਂ ਸਦਾ ਹੀ ਕਹਿੰਦਾ ਇਸ ਗੱਲ। ਤੇ ਜੇਕਰ ਸਾਨੂੰ ਅੱਜ ਇੱਕ ਇਹੋ ਜਿਹੀ ਤੱਕੜ ਜਥੇਬੰਦੀ ਦੀ ਲੋੜ ਆ ਜਿਹੜੀ ਐਲਾਨੀਆਂ ਅੱਜ ਹੀ ਐਲਾਨ ਕਰਨ ਜੋਗੀ ਹੁੰਦੀ ਕਿ ਭਾਈ ਤੁਸੀਂ ਝੰਡੇ ਲਾਹੇ ਆ, ਤੁਹਾਡਾ ਧੰਨਵਾਦ, ਪਰ ਅਸੀਂ ਹਿਮਾਚਲ ਪ੍ਰਦੇਸ਼ ਦੇ ਪੰਜਾਬ ਦੇ ਵਿੱਚ ਆਏ ਹੋਏ ਲੋਕਾਂ ਨੂੰ ਹੁਣ ਇੱਥੇ ਦੇਖਾਂਗੇ ਕਿ ਉਹਨਾਂ ਨਾਲ ਕਿਵੇਂ ਕਰਨਾ। ਤੇ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ, ਇੱਥੇ ਇਹ ਰੋਜੀ ਰੋਟੀ ਕਮਾ ਰਹੇ ਨੇ, ਇਹਨਾਂ ਨੇ ਖੁਦ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੇ ਘਰਦਿਆਂ ਨੇ ਜਿਹੜੇ ਇੱਥੇ ਰੋਟੀਆਂ ਕਮਾ ਰਹੇ ਨੇ ਨਾ, ਇਹਨਾਂ ਦੇ ਟੱਬਰਾਂ ਨੇ ਜਾ ਕੇ ਉਹਨਾਂ ਨੂੰ ਘੇਰ ਲੈਣਾ ਸੀ ਜਿਹੜੇ ਉੱਥੇ ਸਾਡੇ ਮੁੰਡਿਆਂ ਨੂੰ ਘੇਰੀ ਖੜੇ ਆ ਕਿ ਤੁਸੀਂ ਤਾਂ ਜਿਹੇ ਜਿਹੇ ਮਲੰਗ ਹੈਗੇ ਹੋ, ਸਾਡੀ ਰੋਜੀ ਰੋਟੀ ਕਿਉਂ ਖਰਾਬ ਕਰਦੇ ਹੋ? ਅਸੀਂ ਤਾਂ ਪੰਜਾਬ ਦੇ ਵਿੱਚ ਜਿਨ੍ਹਾਂ ਸਿੱਖਾਂ ਦੇ ਨਾਲ ਸਾਡਾ ਵਰਤੋਂ ਵਿਹਾਰ, ਅਸੀਂ ਤਾਂ ਕਦੇ ਨਹੀਂ ਉਹਨਾਂ ਤੋਂ ਕੋਈ ਮਾੜੀ ਚੰਗੀ ਸੁਣੀ। ਸੋ ਪੰਜਾਬ ਦੇ ਵਿੱਚ ਸਾਨੂੰ ਆਪਦੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ। ਜੇ ਪੰਜਾਬ ਤੋਂ ਬਾਹਰ ਗਏ ਸਿੱਖਾਂ ਬਾਰੇ ਆਪਾਂ ਸੋਚੀਏ ਕਿ ਉਹਨਾਂ ਦੇ ਕਿਵੇਂ, ਜਿਹੜੀ ਕੁੜੀ ਦੇ ਪੇਕੇ ਮਜ਼ਬੂਤ ਹੁੰਦੇ ਆ ਨਾ, ਕਹਿੰਦੇ ਵੀ ਉਹ ਸਹੁਰੇ ਬੜੇ ਸ਼ਾਨ ਨਾਲ ਵਸਦੀ, ਉਹ ਇਹੀ ਹਾਲ ਇਸ ਵੇਲੇ ਸਾਡਾ ਹੋਣਾ ਚਾਹੀਦਾ ਵੀ ਸਾਨੂੰ ਪੰਜਾਬ ਦੇ ਵਿੱਚ ਆਪਦੀ ਤਾਕਤ ਅਤੇ ਸਮਰੱਥਾ ਵਧਾਉਣੀ ਚਾਹੀਦੀ ਹੈ। ਆ ਜਿਹੜੇ ਉੱਠ ਕੇ ਬਾਹਲੇ ਗਾਂਧੀ ਭਗਤ ਜੇ ਬਣ ਜਾਂਦੇ ਆ ਕਿ ਨਹੀਂ ਜੀ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ, ਉਹ ਜੀ ਆਹ ਨਹੀਂ ਸੈਕੂਲਰ ਬਣੋ ਜੀ, ਧਰਮ ਨਿਰਪੱਖ ਬਣੋ, ਇਹ ਜਿੰਨੀਆਂ ਸਿਆਸੀ ਪਾਰਟੀਆਂ ਦੇ ਖਾਸ ਤੌਰ ਤੇ ਭਗਤ ਬਣੇ ਹੋਏ ਆ ਜਿਹੜੇ ਬਾਦਲ ਦਲ ਦੇ, ਕਾਮਰੇਡਾਂ ਦੇ, ਬਸਪਾ ਦੇ, ਭਾਜਪਾ ਦੇ, ਬਾਦਲ ਦਲ ਦੇ, ਕਾਂਗਰਸ ਦੇ, ਇਹ ਜਿੰਨੀਆਂ ਸਿਆਸੀ ਜਮਾਤਾਂ ਦੇ ਵਿੱਚ ਜਾ ਵੜੇ ਆ ਨਾ ਸਿੱਖ, ਇਹ ਸਾਰਿਆਂ ਨੂੰ ਸੈਕੂਲਰਵਾਦ ਨੇ ਵੀ ਡੰਗਿਆ ਹੋਇਆ। ਇਹ ਕਹਿੰਦੇ ਨੇ ਕਿ ਨਹੀਂ ਜੀ ਕਾਨੂੰਨ ਕਾਨੂੰਨ ਅੱਜ ਕਿੱਥੇ ਗਿਆ ਹੋਇਆ ਸੀ? ਅਭੀ ਕਿਵੇਂ ਕਿਸੇ ਲੰਘੇ ਜਾਂਦੇ ਨੂੰ ਇੱਥੇ ਪੰਜਾਬ ਦੀ ਧਰਤੀ ਉੱਤੇ ਜੇਕਰ ਕੋਈ ਹਿੰਦੂ ਜਥਾ ਜਾ ਰਿਹਾ ਹੋਵੇ, ਉਹਨਾਂ ਨੇ ਝੰਡੇ ਲਾਏ ਹੋਣ, ਉੱਤੇ ਕਿਸੇ ਆਪਦੇ ਨਾਇਕਾਂ ਦੀਆਂ ਫੋਟੋਆਂ ਲੱਗੀਆਂ ਹੋਣ, ਤੇ ਜੇ ਚਾਰ ਸਿੱਖ ਉਹਨਾਂ ਨੂੰ ਰੋਕ ਕੇ ਖੜ ਜਾਣ ਨਾ, ਤੇ 15 ਮਿੰਟ ਦੇ ਵਿੱਚ ਇੱਥੇ ਰੌਲਾ ਪੈ ਜਾਣਾ। ਸਭ ਤੋਂ ਪਹਿਲਾਂ ਤਾਂ ਪੁਲਿਸ ਨੇ ਪਰਚੇ ਦਰਜ ਕਰਨੇ ਆ ਸਿੱਖਾਂ ਉੱਤੇ ਕਿ ਤੁਸੀਂ ਉਹਨਾਂ ਨੂੰ ਰੋਕਿਆ। ਉੱਥੇ ਨਹੀਂ ਹੋਇਆ ਹਿਮਾਚਲੀਆਂ ਤੇ ਪਰਚੇ ਦਰਜ, ਇੱਥੇ ਹੋਣੇ, ਸਿੱਖਾਂ ਤੇ ਹੋਣੇ। ਫਿਰ ਇੱਥੋਂ ਦੇ ਮੀਡੀਆ ਨੇ ਸਿੱਖਾਂ ਨੂੰ ਭੰਡਣਾ ਕਿ ਤੁਸੀਂ ਕਿਉਂ ਰੋਕਿਆ, ਤੇ ਉੱਥੋਂ ਦਾ ਮੀਡੀਆ ਸਿੱਖਾਂ ਨੂੰ ਭੰਡ ਰਿਹਾ, ਉੱਥੋਂ ਦਾ ਮੀਡੀਆ ਹਿਮਾਚਲੀਆਂ ਨੂੰ ਨਹੀਂ ਭੰਡ ਰਿਹਾ। ਤੇ ਇੱਥੇ ਜਿੰਨੇ ਪੰਜਾਬ ਦੇ ਸਿੱਖ ਨੇ, ਇਹਨਾਂ ਨੇ ਆਪਦੀ ਕੌਮ ਦੇ ਉਹਨਾਂ ਬੰਦਿਆਂ ਦਾ ਸਾਥ ਨਹੀਂ ਦੇਣਾ ਕਿ ਭਾਈ ਤੁਸੀਂ ਠੀਕ ਕੀਤਾ। ਇਹਨਾਂ ਨੇ ਕਹਿਣਾ ਨਹੀਂ, ਇਹ ਆਪਣਾ ਧਰਮ ਨਹੀਂ ਹੈਗਾ ਭਾਈ ਵੀ ਤੁਸੀਂ ਕਿਸੇ ਲੰਘੇ ਜਾਂਦੇ ਬੰਦੇ ਨੂੰ ਉਹਦੇ ਧਾਰਮਿਕ ਅਕੀਦੇ ਅਨੁਸਾਰ ਜਾਂਦੇ ਨੂੰ ਤੁਸੀਂ ਕੋਈ ਤੰਗ ਪਰੇਸ਼ਾਨ ਕਰੋ, ਤੁਸੀਂ ਗਲਤ ਕੀਤਾ। ਪਰ ਕਿਸੇ ਹਿੰਦੂ ਨੇ ਹੁਣ ਤੱਕ ਹਾਂ ਦਾ ਨਾਅਰਾ ਨਹੀਂ ਮਾਰਿਆ। ਮੈਂ ਇਸੇ ਕਰਕੇ ਕਹਿ ਰਿਹਾ ਹੈਗਾ ਕਿ ਪੰਜਾਬ ਦੇ ਹਿੰਦੂਆਂ ਨੂੰ ਇਸ ਗੱਲ ਦਾ ਜਿਹੜਾ ਜ਼ਿੰਮੇਵਾਰੀ ਲੈਣੀ ਚਾਹੀਦੀ ਆ, ਉਹਨਾਂ ਨੂੰ ਚਾਹੀਦਾ ਕਿ ਉਹ ਗੱਜ ਵੱਜ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਸਮਝਾਉਣ ਕਿ ਭਾਈ ਇੱਥੇ ਪੰਜਾਬ ਦੇ ਵਿੱਚ ਅਸੀਂ ਵਸਣਾ, ਤੇ ਕੱਲ ਕਰਾਂ ਨੂੰ ਕੋਈ ਤੁਹਾਡਾ ਪੰਗਾ ਪੈ ਗਿਆ ਸਾਨੂੰ ਨਾ ਵਿੱਚ ਘੜੀਸਿਓ। ਇਹ ਗੱਲ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿ ਸਭ ਤੋਂ ਵਧੀਆ ਜਿਹੜਾ ਹੈਗਾ ਕੋਈ ਬੰਦਾ ਉਹ ਆਪ ਦੇ ਬੰਦਿਆਂ ਨੂੰ ਸਮਝਾ ਸਕਦਾ। ਪੰਜਾਬੀ ਹਿੰਦੂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਇਸ ਵੇਲੇ। 1988 ਦੀ ਇੱਕ ਮੈਂ ਗੱਲ ਤੁਹਾਨੂੰ ਅੱਗੇ ਵੀ ਕਈ ਵਾਰ ਇਸ ਪ੍ਰੋਗਰਾਮ ਰਾਹੀਂ ਦੱਸਦਾ ਰਿਹਾ, ਸਾਂਝੀ ਕਰਦਾ ਰਿਹਾ ਸਰੋਤਿਆਂ ਨੂੰ, ਉਹ ਇਹ ਕਿ ਉਦੋਂ ਬਾਲ ਠਾਕਰੇ ਨੂੰ ਵੀ ਇਹ ਵਹਿਮ ਹੋ ਗਿਆ ਕਿ ਪੰਜਾਬੀ ਹਿੰਦੂਆਂ ਦੇ ਨਾਲ ਪੰਜਾਬ ਦੇ ਵਿੱਚ ਬੜਾ ਜ਼ੁਲਮ ਹੋ ਰਿਹਾ। ਤਾਂ ਪੰਜਾਬੀ ਹਿੰਦੂਆਂ ਦੀ ਇਸ ਗੱਲ ਬਾਰੇ ਬਾਲ ਠਾਕਰੇ ਨੂੰ ਬੁਖਾਰ ਜਦੋਂ ਚੜਿਆ, ਉਹਨੇ ਧਮਕੀ ਦੇਤੀ ਕਿ ਇੰਨੀ ਤਰੀਕ ਤੱਕ ਜੇ ਪੰਜਾਬ ਦੇ ਵਿੱਚ ਹਿੰਦੂਆਂ ਦੇ ਕਤਲ ਨਾ ਬੰਦ ਹੋਏ, ਹਿੰਦੂਆਂ ਦੇ ਕਤਲ ਜਿਹੜੇ ਬੰਦ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਨੇ ਨਾ ਫਰਮਾਨ ਕੀਤਾ, ਤੇ ਅਸੀਂ ਇੱਥੇ ਸਿੱਖਾਂ ਨਾਲ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਕਾਫੀ ਉਹਨੇ ਧਮਕੀਆਂ ਜਿਹੀਆਂ ਦਿੱਤੀਆਂ, ਅਲਟੀਮੇਟਮ ਦਿੱਤਾ। ਉਹਦਾ ਬੜਾ ਰੌਲਾ ਪਿਆ ਮੀਡੀਆ 'ਚ। ਉਹਨਾਂ ਦਿਨਾਂ ਦੇ ਵਿੱਚ ਇੱਕ ਕੈਲਾਸ਼ ਦੇਵੀ ਭੰਵਰ ਨਾਂ ਦੀ ਬੀਬੀ ਸੀ,
ਜਿਹਨੇ ਇੱਕ ਲੈਟਰ ਜਿਹੜਾ ਸੀਗਾ ਲੇਖ ਦੇ ਰੂਪ ਚ, ਚਿੱਠੀ ਦੇ ਰੂਪ ਦੇ ਵਿੱਚ ਉਹ ਸਾਰੀ ਗੱਲ ਲਿਖੀ, ਜਿਹੜੀ ਕਿ ਅਜੀਤ ਅਖਬਾਰ ਦੇ ਵਿੱਚ 2 ਭਾਗਾਂ 'ਚ ਛਪੀ। ਉਹ ਜਦੋਂ ਵੀ ਮੈਂ ਪੜ੍ਹਦਾ ਮੈਨੂੰ ਲੱਗਦਾ ਕਿ ਆਹ ਆਇਆ ਪੰਜਾਬੀ ਹਿੰਦੂ ਦਾ ਅਸਲੀ ਰੂਪ। ਉਸ ਚਿੱਠੀ ਵਿੱਚ ਬਾਲ ਠਾਕਰੇ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਦੱਸੋ ਵੀ ਜੇਕਰ ਕੋਈ ਇਹੋ ਜਿਹੇ ਲੋਕ ਹੋਣ ਜਿਹੜੇ ਮਹਾਰਾਸ਼ਟਰ 'ਚ ਤੁਹਾਡੇ ਵਸਦੇ ਹੋਣ, ਮਹਾਰਾਸ਼ਟਰ ਦੇ ਹਿੱਤਾਂ ਦੇ ਉਲਟ ਭੁਗਤਣ, ਮਹਾਰਾਸ਼ਟਰ ਦੀ ਜਿਹੜੀ ਬੋਲੀ ਆ ਮਰਾਠੀ ਬੋਲੀ, ਇਹਦੇ ਖਿਲਾਫ ਡਟੇ ਰਹਿਣ, ਮਰਾਠੇ ਨਾਇਕਾਂ ਦਾ ਤਿਰਸਕਾਰ ਕਰਨ ਤੇ ਮਹਾਰਾਸ਼ਟਰ ਦੇ ਲੋਕਾਂ ਦੇ ਤੇ ਮਰਾਠੀ ਬੋਲੀ ਦੇ ਵਿਰੋਧੀਆਂ ਦਾ ਸਾਥ ਦੇਣ, ਵੀ ਮਹਾਰਾਸ਼ਟਰ ਦੀ ਜਿਹੜਾ ਬੋਲੀ, ਧਰਮ ਤੇ ਸੱਭਿਆਚਾਰ ਆ ਉਹਨੂੰ ਉਹ ਪਲੀਤ ਕਰਨ, ਉਹਦੇ ਖਿਲਾਫ ਭੁਗਤਣ। ਕਿ ਤੁਸੀਂ ਬਾਲ ਠਾਕਰੇ ਜੀ ਤੁਸੀਂ ਦੱਸੋ ਵੀ ਮਹਾਰਾਸ਼ਟਰ ਦੇ ਲੋਕ ਜਾਂ ਤੁਸੀਂ ਤੁਹਾਡੀ ਸ਼ਿਵ ਸੈਨਾ ਉਹਨਾਂ ਨੂੰ ਬਰਦਾਸ਼ਤ ਕਰ ਲੂ? ਤੇ ਇਹੀ ਕੁਝ ਪੰਜਾਬ ਦਾ ਹਿੰਦੂ ਕਹਿੰਦੇ ਕਰ ਰਿਹਾ। ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਇੱਥੋਂ ਦੇ ਲੋਕਾਂ ਦੇ ਜਿਹੜੇ ਨਾਇਕ ਨੇ, ਪੰਜਾਬ ਦੇ ਲੋਕਾਂ ਦੇ, ਉਹਨਾਂ ਦਾ ਸਤਿਕਾਰ ਨਹੀਂ ਕਰਦਾ, ਤਿਰਸਕਾਰ ਕਰਦਾ ਤੇ ਉਹਨਾਂ ਦੀ ਬੋਲੀ ਨੂੰ ਕਹਿੰਦਾ ਗਲਤ, ਤੇ ਪੰਜਾਬ ਦੇ ਸੱਭਿਆਚਾਰ ਨੂੰ, ਸਿੱਖ ਸੱਭਿਆਚਾਰ ਨੂੰ ਮਾੜਾ ਕਹਿੰਦਾ। ਹਰ ਤਰੀਕੇ ਨਾਲ ਇਹ ਪੰਜਾਬ ਦੇ ਵਿਰੋਧੀਆਂ ਦੇ ਤੇ ਸਿੱਖਾਂ ਦੇ ਵਿਰੋਧੀਆਂ ਦੇ ਨਾਲ ਖੜਾ ਰਹਿੰਦਾ। ਇਸ ਕਰਕੇ ਪੰਜਾਬੀ ਹਿੰਦੂ ਜਿਹੜਾ ਹੈ ਉਹਦੀ ਭੂਮਿਕਾ ਸਹੀ ਨਾ ਹੋਣ ਕਰਕੇ ਉਹ ਨਿਸ਼ਾਨੇ ਤੇ ਆ, ਤੇ ਤੁਸੀਂ ਇਸ ਚੱਕਰ 'ਚ ਨਾ ਪਓ। ਉਹ ਬਾਲ ਠਾਕਰੇ ਨੂੰ ਇਹੋ ਜਿਹੀਆਂ ਮੱਤਾਂ ਦੇਣ ਦੇ ਅਸਰ ਇਹ ਹੋਇਆ ਕਿ ਉਹ ਬਾਅਦ 'ਚ ਇਸ ਤਰ੍ਹਾਂ ਦੇ ਚੱਕਰਾਂ ਦੇ ਵਿੱਚ ਨਹੀਂ ਪਿਆ। ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਸ ਵੇਲੇ ਵੀ ਪੰਜਾਬੀ ਹਿੰਦੂ ਨੂੰ ਸਮਝਾਉਣ ਦੀ ਬੜੀ ਭਾਰੀ ਲੋੜ ਆ ਕਿ ਸਾਰੇ ਭਾਰਤ ਦੇ ਹਿੰਦੂਆਂ ਨੂੰ ਅਕਲ ਤੁਸੀਂ ਦੇਵੋ। ਤੁਸੀਂ ਦੱਸੋ ਕਿ ਇਹ ਜਿਹੜੇ ਲੋਕ ਨੇ ਸਿੱਖ, ਇਹ ਚਲੋ ਤੁਸੀਂ ਬੀਤੇ ਦੌਰ ਦੀਆਂ ਗੱਲਾਂ ਤਾਂ ਤੁਸੀਂ ਚੇਤੇ ਨਹੀਂ ਰੱਖ ਸਕਦੇ ਹੈਗੇ ਕਿ 9ਵੇਂ ਪਾਤਸ਼ਾਹ ਨੇ ਕਿਵੇਂ ਸ਼ਹਾਦਤ ਦਿੱਤੀ। ਤੁਸੀਂ ਨਹੀਂ ਚੇਤੇ ਰੱਖ ਸਕਦੇ ਕਿ ਕਿਵੇਂ 18ਵੀਂ ਸਦੀ ਦੇ ਵਿੱਚ ਖਾਲਸੇ ਨੇ ਮੁਗਲਾਂ, ਪਠਾਣਾ ਤੇ ਹੋਰਨਾਂ ਜਿਹੜੇ ਕਾਬਲ ਘਧਾਰ ਤੱਕ ਮੰਡੀਆਂ ਲੱਗਦੀਆਂ ਸੀਗੀਆਂ, ਇੱਥੋਂ ਜਨਾਨੀਆਂ ਚੱਕ ਕੇ ਲੈ ਜਾਂਦੇ ਸੀ, ਉਹ ਛੁਡਾ ਕੇ ਲਿਆਉਂਦੇ ਰਹੇ। ਉਹ ਸਾਰੀਆਂ ਗੱਲਾਂ ਨੂੰ ਛੱਡੋ, ਅੱਜ ਦੀ ਤਰੀਕ ਵਿੱਚ ਵੀ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੂੰ ਉਹਦੇ ਧਰਮ ਕਰਕੇ ਕਦੇ ਕੋਈ ਮਾੜਾ ਚੰਗਾ ਕੋਈ ਕਰ ਨਹੀਂ ਸਕਦਾ। ਇੱਥੇ ਕਦੇ ਨਹੀਂ ਹੋ ਸਕਦਾ ਕਿ ਕਿਸੇ ਹਿੰਦੂ ਨੂੰ ਉਹਦੇ ਧਰਮ ਕਰਕੇ ਕੋਈ ਸਿੱਖ ਬੇਇੱਜ਼ਤੀ ਕਰ ਦੇਵੇ। ਤੇ ਉਹ ਪੰਜਾਬੀ ਹਿੰਦੂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਧਰਮ ਦੇ ਮਾਮਲਿਆਂ ਵਿੱਚ ਜਾਂ ਕਿਸੇ ਹੋਰ ਗੱਲ 'ਚ ਇਹ ਸਾਨੂੰ ਬੜੇ ਵਧੀਆ ਬੰਦੇ ਆ, ਅਸੀਂ ਇਹਨਾਂ ਨੂੰ ਕਦੇ ਨਹੀਂ, ਤੁਸੀਂ ਕਿਉਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ? ਤਾਂ ਫਿਰ ਵੀ ਕੋਈ ਪੰਗਾ ਲੈਂਦਾ, ਫਿਰ ਸਿੱਖ ਜਾਣਨ ਤੇ ਉਹ ਜਾਣਨ। ਕਿਉਂਕਿ ਜਦੋਂ ਪੰਜਾਬ ਦੀ ਧਰਤੀ ਉੱਤੇ ਉਹਨਾਂ ਸੂਬਿਆਂ ਦੇ ਲੋਕ ਜਦੋਂ ਆਉਣਗੇ ਤੇ ਉਹਨਾਂ ਨੂੰ ਜਦੋਂ ਪੁੱਛਾਂਗੇ, ਬਿਠਾ ਕੇ ਬੰਦੇ ਦੇ ਪੁੱਤ ਬਣਾਵਾਂਗੇ ਵੀ ਹਾਂ ਭਾਈ ਤੁਸੀਂ ਦੱਸੋ ਹੁਣ ਫਿਰ ਤੁਹਾਡਾ ਝੰਡਾ ਲਹਾਈਏ, ਤੁਸੀਂ ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ ਤੁਹਾਡਾ ਫੈਸਲਾ, ਪਰ ਅਸੀਂ ਜਿਹਨੂੰ ਮੰਨਣਾ ਸਾਡਾ ਫੈਸਲਾ। ਤੁਸੀਂ ਦੱਸੋ ਤੁਹਾਡੀ ਧਰਤੀ ਉੱਤੇ ਜਦੋਂ ਸਾਡੇ ਬੰਦੇ ਆਉਂਦੇ ਆ ਤੁਸੀਂ ਉਹਦੀ ਸਪੋਰਟ ਕਿਉਂ ਨਹੀਂ ਕਰਦੇ? ਤੁਸੀਂ ਉਹਨਾਂ ਲੋਕਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਜਿਹੜੇ ਸਾਡੇ ਝੰਡੇ ਲਹਾਉਂਦੇ? ਸੋ ਇਸ ਮਸਲੇ ਦੇ ਉੱਤੇ ਇਹ ਛੋਟੀ ਜਿਹੀ ਗੱਲ ਨਹੀਂ, ਇੱਕ ਪੂਰੀ ਕੌਮ ਨੂੰ ਜਲੀਲ ਕਰਨ ਵਾਲੀ ਗੱਲ, ਕਿਸੇ ਕੌਮ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ। ਜਿੱਥੇ ਇਸ ਗੱਲ ਨੇ ਅੱਜ ਇੱਕ ਝਟਕਾ ਮਾਰਿਆ ਸਾਰੀ ਸਿੱਖ ਜਵਾਨੀ ਨੂੰ, ਅੱਜ ਦੀ ਨੂੰ, ਅੱਜ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਅੰਦਰ ਰੋਸ ਜਾਗਿਆ। ਔਰ ਇਹ ਗੱਲ ਚੰਗੀ ਵੀ ਆ ਕਿ ਉਹਨਾਂ ਨੂੰ ਆਪਦੇ ਅੰਦਰ ਇਹ ਅਹਿਸਾਸ ਹੋਇਆ ਕਿ ਸਾਡੇ ਨਾਲ ਹੋ ਕੀ ਰਿਹਾ। ਕਿਉਂਕਿ ਆ ਜਿਹੜਾ ਹੁਣ ਵਰਤਾਰੇ ਵਾਪਰ ਰਹੇ ਨੇ ਕਿ ਸਿੱਖ ਜਿਹੜਾ ਹੈ ਉਹ ਭਾਰਤ ਤੋਂ ਦੂਰ ਹੁੰਦਾ ਜਾ ਰਿਹਾ। ਸਿੱਖ ਜਿਹੜਾ ਹੈਗਾ ਹਰ ਗੱਲ ਵਿੱਚ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਪਿਆ। ਸਿੱਖ ਚਾਹੇ ਡੇਰਾ ਸਰਸੇ ਦਾ ਮਸਲਾ ਹੋਵੇ, ਚਾਹੇ ਬੇਅਦਬੀ ਦਾ ਮਸਲਾ ਹੋਵੇ, ਸਿੱਖ ਖਾਲਿਸਤਾਨ ਵਾਲੇ ਪਾਸੇ ਭੁਗਤ ਜਾਂਦਾ। ਤੋਂ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਮੋੜਾ ਦੇ ਕੇ ਜਿਹੜਾ 1984 ਤੋਂ ਸਿੱਖ ਅਤੇ ਭਾਰਤ ਦੇ ਰਿਸ਼ਤੇ ਜਿਹੜੇ ਟੁੱਟ ਚੁੱਕੇ ਆ ਉਹਨਾਂ ਨੂੰ ਪੁਨਰ ਸਰਜੀਤ ਕੀਤਾ ਜਾਵੇ ਤੇ ਸਿੱਖਾਂ ਨੂੰ ਫਿਰ ਬਲ ਕੇ ਤਿਰੰਗੇ ਝੰਡੇ ਚੱਕ ਆ ਕੇ ਇਹਨਾਂ ਤੋਂ ਭਾਰਤ ਮਾਤਾ ਕੀ ਜੈ ਕਰਾਈ ਜਾਵੇ। ਇਸ ਏਜੰਡੇ ਦੀ ਪੂਰਤੀ ਲਈ ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਇਹੋ ਜਿਹਾ ਪ੍ਰੋਜੈਕਟ ਬਣਾਇਆ ਜਿਹੜਾ ਆਮ ਆਦਮੀ ਪਾਰਟੀ ਵਾਲਾ ਪ੍ਰੋਜੈਕਟ ਆ। ਜਿਹੜੇ ਲੋਕ ਅੱਜ ਇਸ ਪ੍ਰੋਜੈਕਟ ਦਾ ਹਿੱਸਾ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਇਹ ਖੁਫੀਆ ਮਹਿਕਮੇ ਦਾ ਇੱਕ ਇਹੋ ਜਿਹਾ ਪ੍ਰੋਜੈਕਟ ਵਾ ਜਿਹਦੇ ਵਿੱਚ ਫਸ ਕੇ ਅੱਜ ਸਾਡੀ ਕੌਮ ਜਿਹੜੀ ਆ, ਠੀਕ ਆ ਕਿ ਬਾਦਲ ਕੇ ਤੇ ਕਾਂਗਰਸ ਵਾਲੇ ਬੜੇ ਗੰਦੇ ਆ, ਬੜੇ ਮਾੜੇ ਆ, ਉਹ ਚੰਗਾ ਹੀ ਹੋਇਆ। ਉਹਨਾਂ ਦੀ ਜਿਹੜੀ ਹੇਠੀ ਹੋਈ ਆ ਉਹ ਤਾਂ ਚੰਗੀ ਗੱਲ ਆ, ਪਰ ਇਹ ਜੇ ਕੋਈ ਕਹੀਏ ਵੀ ਇਹ ਬੜੀ ਵਧੀਆ ਗੱਲ ਆ, ਇਹਦੇ ਬਾਰੇ ਵੀ ਸਾਨੂੰ ਚੇਤੇ ਰੱਖਣ ਦੀ ਲੋੜ ਆ ਹਮੇਸ਼ਾ। 5 ਸਾਲ ਬਾਅਦ ਦੇਖਿਓ ਆ ਜਿੰਨੇ ਹੁਣ ਲੱਗੇ ਪਏ ਨੇ ਨਾ, ਜਿਨ੍ਹਾਂ ਨੇ ਸਾਰੇ ਦੁੱਖਾਂ ਦੀ ਦਾਰੂ ਮੰਨਿਆ ਹੈ ਇਸ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੂੰ ਕਿ ਬਸ ਲਈ ਸਾਰੇ ਮਸਲੇ ਹੱਲ ਹੋ ਜਾਣੇ ਆ, ਇਹਨਾਂ ਨੇ ਉਹਨਾਂ ਦੇ ਪੁਤਲੇ ਬਣਾ ਕੇ ਫੂਕਣੇ ਆ। ਤੇ ਆ ਜਿਹੜੀ ਲੀਡਰਸ਼ਿਪ ਆ ਇਹਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ ਵੀ ਅਸੀਂ
ਉਹ ਸਿੱਖਾਂ ਦਾ ਜਿਹੜਾ ਰੋਹ ਭਰਿਆ ਬਗਾਵਤ ਵਾਲੇ ਪਾਸੇ ਨੂੰ ਤੁਰ ਰਿਹਾ, ਖਾਲਿਸਤਾਨ ਵਾਲੇ ਪਾਸੇ ਨੂੰ ਤੁਰ ਰਿਹਾ ਸੀ ਨਾ, ਸਾਰਾ ਮਹਾਜ, ਸਾਰਾ ਜਿਹੜਾ ਵਹਿਣ ਸੀ, ਅਸੀਂ ਉਹਨੂੰ ਮੋੜ ਕੇ ਤਿਰੰਗੇ ਝੰਡੇ ਚਕਾਤੇ ਤੇ ਉਹਨਾਂ ਨੂੰ ਐ ਲੱਗਣ ਲੱਗਦਾ ਜੀ ਵੀ ਬਸ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਲਓ, ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣੇ। ਕਿੱਥੇ ਮਸਲੇ ਹੱਲ ਹੋਣੇ। ਸੋ ਇਹ ਜਿਹੜਾ ਚੱਲ ਰਿਹਾ ਹੈਗਾ ਕਿ ਸਿੱਖਾਂ ਨੂੰ ਘੇਰ ਘੂਰ ਕੇ ਦੁਬਾਰਾ ਭਾਰਤ ਮਾਤਾ ਦੇ ਉਸ ਕੁੰਡੇ ਨਾਲ ਬੰਨਣਾ, ਉਸ ਮਸਲੇ ਦੇ ਉੱਤੇ ਆ ਜਦੋਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੀ ਸਾਰੀ ਕੀਤੀ ਕਤਰੀ ਖੇਹ ਹੋ ਜਾਂਦੀ ਹੈ। ਅੱਜ ਸਾਰੀ ਸਿੱਖ ਜਵਾਨੀ ਆ ਜਿਹੜੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਮੌਕੇ ਉੱਥੇ ਇਸ ਗੱਲ ਨੂੰ ਸੁਣਨ ਤੋਂ ਬਾਅਦ ਜਿਸ ਤਰੀਕੇ ਦੀ ਪ੍ਰਤੀਕਿਰਿਆ ਆਈ ਆ, ਉਹ ਬਹੁਤ ਚੰਗਾ ਲੱਗਿਆ, ਕਿਉਂਕਿ ਬਹੁਤ ਚੰਗੇ ਤਰੀਕੇ ਨਾਲ ਸਿੱਖ ਜਵਾਨੀ ਨੇ ਪ੍ਰਤੀਕਿਰਿਆ ਦਿੱਤੀ ਤੇ ਆਪਦੇ ਫਰਜ਼ ਪਛਾਣੇ। ਬੜੇ ਧੜੱਲੇ ਦੇ ਨਾਲ ਅਗਲੇ ਉੱਥੇ ਜਾ ਰਹੇ ਨੇ ਵੀ ਆਹ ਲਓ ਜੀ ਅਸੀਂ ਹੁਣ ਝੰਡੇ ਲਾਏ ਹੋਏ ਨੇ, ਹੁਣ ਅਸੀਂ ਆ ਰਹੇ ਹਾਂ। ਉਹ ਜਿਹੜੇ ਸਾਡੇ ਨੌਜਵਾਨ ਨੇ, ਜਿਵੇਂ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਤਾਂ ਹੋਰ ਸ਼ਹੀਦਾਂ ਦੀਆਂ, ਹੋਰ ਜੁਝਾਰੂਆਂ ਦੀਆਂ ਫੋਟੋਆਂ ਲਾ ਕੇ ਵੀ ਜਾਵਾਂਗੇ, ਤੇ ਇਹ ਚੀਜ਼ ਬੜੀ ਚੰਗੀ ਲੱਗੀ ਕਿ ਸਾਡੀ ਅੱਜ ਦੀ ਜਵਾਨੀ ਜਿਹੜੀ ਹੈ ਉਹ ਆਪਦੇ ਫਰਜ਼ ਜਿਹੜੀ ਆ ਉਹ ਚੰਗੀ ਤਰ੍ਹਾਂ ਪਛਾਣਦੀ ਆ। ਤੇ ਕਈ ਵੀਰ ਤਾਂ ਸਾਡੇ ਇਹੋ ਜਿਹੇ ਵਿਚਾਰ ਵੀ ਰੱਖਣ ਵਾਲੇ ਨੇ ਕਿ ਹਿਮਾਚਲ ਵਾਲਿਆਂ ਨੇ ਜਿਹੜਾ ਕੀਤਾ ਉਹ ਵਧੀਆ ਕੀਤਾ, ਨਹੀਂ ਸਾਡੀ ਅੱਜ ਦੀ ਜਵਾਨੀ ਨੂੰ ਤਾਂ ਆਮ ਆਦਮੀ ਪਾਰਟੀ ਵਾਲੇ ਭਾਰਤ ਮਾਤਾ ਕੀ ਜੈ ਕਰਾਉਣ ਤੁਰੇ ਹੋਏ ਸੀਗੇ, ਤੇ ਬਾਦਲ ਕਿਆਂ ਨੇ ਤਾਂ ਜਿਹੜਾ ਕੀਤਾ ਸੋ ਕੀਤਾ, ਵੀ ਜਿਹੜੀਆਂ ਹੋਰ ਪਾਰਟੀਆਂ ਨੇ ਉਹ ਸਾਨੂੰ ਕਹਿੰਦੀਆਂ ਤਾਂ ਅੱਜ ਤੁਹਾਨੂੰ ਅਸੀਂ ਬਾਦਲ ਤੋਂ ਬਚਾਉਂਦੇ ਆ, ਕਾਂਗਰਸ ਤੋਂ ਬਚਾਉਂਦੇ ਆ, ਤੇ ਇਹ ਕਹਿ ਕੇ ਸਾਨੂੰ ਭਾਰਤ ਮਾਤਾ ਨੂੰ ਮੱਥਾ ਟਿਕਾਈ ਜਾਂਦੀਆਂ ਨੇ। ਸੋ ਹਿਮਾਚਲ ਵਾਲਿਆਂ ਨੇ ਵਧੀਆ ਕੀਤਾ ਵੀ ਉਹਨਾਂ ਨੇ ਸਾਡੇ ਜਿਹੜਾ ਕੌਮੀ ਨਾਇਕ ਆ, ਜੋ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਆ, ਉਹਨਾਂ ਦੇ ਝੰਡੇ ਉੱਤੇ ਫੋਟੋ ਲੱਗੀ ਦੇਖ ਕੇ ਜੋ ਕੀਤਾ, ਉਦੋਂ ਬਾਅਦ ਵਿੱਚ ਸਾਡੀ ਕੌਮ ਨੂੰ ਅਕਲ ਆਈ ਆ, ਲੂਣਾ ਜਾਂ ਵੱਜਿਆ। ਤੋ ਇਸ ਗੱਲ ਦੀ ਵੀ ਚਰਚਾ ਸਾਡੇ ਭਰਾ ਜਿਹੜੇ ਨੇ ਉਹ ਕਰ ਰਹੇ ਨੇ। ਇਸ ਵੇਲੇ ਜਿਹੜਾ ਮਾਈਨੋਰਿਟੀ ਕਮਿਸ਼ਨ ਇੱਕ ਇੱਥੇ ਬਣਾਇਆ ਹੋਇਆ, ਉਹ ਪਤਾ ਨਹੀਂ ਕਿੱਥੇ ਮਾਰ ਮੁਰ ਗਿਆ। ਜੇ ਕਿਤੇ ਕੋਈ ਹੋਰ ਗੱਲ ਹੋ ਜਾਵੇ ਉਦੋਂ ਤਾਂ ਕਹਿੰਦੇ ਜੀ ਆ ਗਿਆ ਮਾਈਨੋਰਿਟੀ ਕਮਿਸ਼ਨ, ਫਲਾਨਾ ਕਮਿਸ਼ਨ। ਅੱਜ ਉਹਨਾਂ ਸਾਡੇ ਕੌਮ ਦੇ ਮਾਈਨੋਰਿਟੀ ਬੱਚਿਆਂ ਨੂੰ, ਸਾਡੀ ਕੌਮ ਦੇ ਲੋਕਾਂ ਨੂੰ ਹਿਮਾਚਲ ਦੇ ਵਿੱਚ ਜਲੀਲ ਕੀਤਾ ਜਾ ਰਿਹਾ, ਪਰ ਕਿਤੇ ਨਹੀਂ ਟੱਕਰਿਆ, ਉਹ ਕਿਤੇ ਨਹੀਂ ਰੜਕਿਆ ਮਾਈਨੋਰਿਟੀ ਕਮਿਸ਼ਨ, ਤੇ ਨਾ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਦੀ ਗੱਲ ਆ। ਉਲਟਾ ਸਿੱਖਾਂ ਦੇ ਵਿੱਚ ਟਹਿਲ ਫੈਲਾਉਣ ਲਈ ਇਹ ਗੱਲ ਜ਼ਰੂਰ ਕੀਤੀ ਜਾ ਰਹੀ ਆ ਕਿ ਜੇ ਕੋਈ ਝੰਡਾ ਲਾ ਕੇ ਆਇਆ ਤਾਂ ਕਾਰਵਾਈ ਕਰਾਂਗੇ। ਹੁਣ ਇਸ ਮੌਕੇ ਬੜੀ ਵਧੀਆ ਸਿਚੁਏਸ਼ਨ ਆ ਕਿ ਲਕੀਰ ਖਿੱਚਣ ਦਾ ਜਿਹੜਾ ਵੇਲਾ ਉਹ ਆ ਗਿਆ। ਇੱਕ ਤਾਂ ਦੀਪ ਸਿੱਧੂ ਵਾਲੇ ਘਟਨਾਕ੍ਰਮ ਤੋਂ ਬਾਅਦ ਸਿੱਖ ਜਵਾਨੀ ਪਹਿਲਾਂ ਹੀ ਚੰਗੇ ਮੂਡ 'ਚ ਹੈ, ਔਰ ਇਹ ਚੰਗਾ ਮੂਡ ਇਸ ਕਰਕੇ ਆ ਕਿਉਂਕਿ ਜਿਸ ਤਰੀਕੇ ਨਾਲ ਸਿੱਖਾਂ ਨੂੰ ਘੇਰਿਆ ਜਾ ਰਿਹਾ ਸੀ, ਘੂਰਿਆ ਜਾ ਰਿਹਾ ਸੀ, ਉਹ ਪਹਿਲਾਂ ਹੀ ਇੱਕ ਕਿਸਾਨ ਸੰਘਰਸ਼ ਵੇਲੇ ਤੋਂ ਸਿੱਖ ਜਵਾਨੀ ਜਿਹੜੀ ਸੀ ਉਹ ਮੂਡ 'ਚ ਆ ਚੁੱਕੀ ਸੀ, ਔਰ ਇਹ ਇੱਕ ਲਗਾਤਾਰਤਾ ਦੇ ਵਿੱਚ ਚੀਜ਼ ਅੱਗੇ ਵੱਧਦੀ ਆਈ ਆ। ਦੀਪ ਸਿੱਧੂ ਦੇ ਵਰਤਾਰੇ ਨੇ ਇਹਨੂੰ ਹੋਰ ਜ਼ਿਆਦਾ ਬੂਸਟ ਦਿੱਤਾ। ਹੁਣ ਇਸ ਘਟਨਾ ਨੇ ਵੀ ਸਿੱਖ ਜਵਾਨੀ ਨੂੰ ਇੱਕ ਹੋਰ ਹਲਾਰਾ ਦੇਣਾ। ਇਹ ਜਿਹੜੇ ਚੈਲੰਜ ਹੁੰਦੇ ਨੇ ਇਹ ਜਿਉਂਦੀ ਜਾਗਦੀ ਕੌਮ ਨੂੰ ਆਉਣੇ ਹੀ ਹੁੰਦੇ ਨੇ। ਜਿਹੜੀ ਮਰੀ ਹੋਈ ਮੱਛੀ ਆ ਨਾ ਉਹ ਉਧਰ ਨੂੰ ਵਹਿੰਦੀ ਆ ਜਿੱਧਰ ਨੂੰ ਪਾਣੀ ਜਾਂਦਾ, ਪਰ ਜਿਹੜੀ ਜਿਉਂਦੀ ਮੱਛੀ ਆ ਉਹ ਉਧਰ ਨੂੰ ਚਲੇ ਜਾਂਦੀ ਹੈ ਜਿੱਧਰ ਉਹ ਪਾਣੀ ਆ ਰਿਹਾ ਹੁੰਦਾ। ਪਾਣੀ ਦੇ ਉਲਟ ਜਿੱਧਰੋਂ ਵਹਿਣ ਆ ਰਿਹਾ ਉਹਨੂੰ ਚੀਰਨਾ ਜਿਉਂਦੀ ਮੱਛੀ ਦਾ ਕੰਮ। ਉਹ ਇਹ ਜਿਹੜਾ ਇੱਕ ਗਲਤ ਵਹਿਣ ਕਿ ਸਿੱਖਾਂ ਨੂੰ ਅਸੀਂ ਡਰਾ ਲਿਆਵਾਂਗੇ, ਸਿੱਖਾਂ ਨੂੰ ਅਸੀਂ ਧਮਕਾ ਲਵਾਂਗੇ, ਸਿੱਖਾਂ ਨੂੰ ਮਾਰਾਂ ਕੁੱਟਾਂਗੇ, ਇਹ ਜਿਹੜਾ ਵਹਿਣ ਬਹਾਉਣ ਨੂੰ ਫਿਰਦੇ ਆ ਉਹਦੇ ਖਿਲਾਫ ਸਾਡੀ ਜਵਾਨੀ ਦੇ ਅੰਦਰ ਜਿਸ ਤਰੀਕੇ ਦੀ ਜਿਹੜਾ ਗੱਲ ਬਣ ਰਹੀ ਆ ਇਹ ਖੁਸ਼ ਆਮਦੀਦ ਆ। ਸਾਡਾ ਤਾਂ ਪਹਾੜਾਂ 'ਚ ਜਾਏ ਬਿਨਾਂ ਸਰਜੂ, ਸਾਡਾ ਇਹਨਾਂ ਪਹਾੜਾਂ ਪੂਰਾ ਤੋਂ ਬਗੈਰ ਸਰਜੂਗਾ, ਕਿਉਂਕਿ ਸਾਡਾ ਤਾਂ ਸਾਰੇ ਜਿੱਥੇ ਜਿੱਥੇ ਬਹਿ ਜਾਈਏ ਜੇ ਜਾਈਏ ਤਾਂ ਸਹੇਲੇ ਵੀ, ਜਿੱਥੇ ਵੀ ਸੱਚੇ ਪਾਤਸ਼ਾਹ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸਾਹਿਬ ਆ। ਸਾਡਾ ਤਾਂ ਗੁਰੂ ਸਾਹਿਬ ਦਾ ਸਰੂਪ ਜਾਂ ਸਾਡੇ ਬਾਣੀ ਜਿੱਥੇ ਪੜ੍ਹੀ ਜਾ ਰਹੀ ਹੈ ਉਹੀ ਥਾਂ ਪਵਿੱਤਰ ਆ ਸਾਡੇ ਲਈ ਤਾਂ। ਪਰ ਜਿਹੜਾ ਇਹ ਹਿਮਾਚਲੀ ਨੇ ਇਹਨਾਂ ਲਈ ਤਾਂ ਰੋਪੜ ਤੋਂ ਉਰਲੇ ਪਾਸੇ ਆਉਣਾ ਫਿਰ ਔਖਾ ਹੋ। ਸੋ ਬੜੀ ਇੱਕ ਔਖੀ ਜਿਹੜੀ ਖੇਡ ਆ ਉਹ ਖੇਡੀ ਜਾ ਰਹੀ ਹੈ। ਸਿੱਖਾਂ ਨੂੰ ਵੱਧ ਤੋਂ ਵੱਧ ਜਲੀਲ ਕਰਕੇ ਉਹਨਾਂ ਨੂੰ ਇਹ ਸੋਚ ਲੱਗਦੀ ਆ ਵੀ ਇਹ ਆਪਾਂ ਖਨੀ ਇਹਨਾਂ ਨੂੰ ਧੱਕ ਕੇ ਖੂੰਜੇ ਲਾ ਲਾਂਗੇ, ਪਰ ਇਹ ਕਲਗੀਧਰ ਦੀ ਬੱਬਰ ਸ਼ੇਰਾਂ ਦੀ ਕੌਮ ਆ, ਇਹ ਏਦਾਂ ਨਹੀਂ ਬਣਨੀ ਗੱਲ। ਤਾਂ ਸਾਡੇ ਲਈ ਸਾਨੂੰ ਤਾਂ ਜਿਹੜੀ ਚੀਜ਼ ਕੋਈ ਕਹਿ ਦੇਵੇ ਅਸੀਂ ਉਦੋਂ ਉਲਟ ਕਰਦੇ ਹੁੰਦੇ ਆ, ਜ਼ਿਆਦਾ ਕਰਦੇ ਹੁੰਦੇ। ਚੇਤੇ ਕਰੋ ਬਈ ਕਿਸੇ ਵੇਲੇ ਸਾਨੂੰ ਸਾਡੇ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਉਹਨਾਂ ਨੇ ਆਖਿਆ ਵੀ ਇਹ ਤਾਂ ਜੀ
ਭਚੰਗੀ ਆ, ਜਿਵੇਂ ਸੱਪ ਦਾ ਬੱਚਾ ਹੁੰਦਾ ਨਾ, ਵੀ ਭਚੰਗੀ ਛੋਟਾ ਜਿਹਾ। ਤੇ ਅੱਜ ਅਸੀਂ ਬੜੇ ਫਖਰ ਨਾਲ ਦੇ ਨਿਆਣਿਆਂ ਨੂੰ ਕਹਿੰਦੇ ਆ ਭਚੰਗੀ ਆ। ਭਚੰਗੀ ਸ਼ਬਦ ਜਿਨ੍ਹਾਂ ਸਾਡੇ ਖਿਲਾਫ ਨਫ਼ਰਤ ਨਾਲ ਜਾਂ ਨਾ ਵਾਚਕਤਾ ਚ ਵਰਤਿਆ, ਪਰ ਅਸੀਂ ਉਹਨੂੰ ਅਪਣਾ ਲਿਆ। ਤੇ ਜਦੋਂ ਵੀ ਸਾਨੂੰ ਕਿਸੇ ਚੀਜ਼ ਤੋਂ ਰੋਕਿਆ ਗਿਆ, ਅਸੀਂ ਉਹ 4 ਗੁਣਾ 1000 ਗੁਣਾ ਜ਼ਿਆਦਾ ਕਰਕੇ ਦਿਖਾਈ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਇਹ ਪੰਗਾ ਲੈ ਕੇ, ਪ੍ਰਸ਼ਾਸਨ ਨੇ ਪੰਗਾ ਲੈ ਕੇ ਕਿ ਅਸੀਂ ਜੀ ਸੰਤ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਵਾਲੇ ਜਿਹੜੇ ਕੈਲੰਡਰ ਨੇ, ਅਦੋਂ ਜੇ ਝੰਡੇ ਆ ਉਹ ਬਰਦਾਸ਼ਤ ਨਹੀਂ ਕਰਨੇ, ਲਾ ਦੇਾਂਗੇ। ਉਹਨਾਂ ਨੇ ਜਿਹੜਾ ਪੰਗਾ ਲਿਆ, ਉਹਦੇ ਨਤੀਜੇ ਵਜੋਂ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਫਿਰ ਕਿਹਾ ਵੀ ਠੀਕ ਆ, ਅਸੀਂ ਝੰਡੇ ਲਾ ਕੇ ਆ ਰਹੇ ਹਾਂ। ਹੁਣ ਇਹ ਗੱਲ ਕਿੱਧਰ ਨੂੰ ਜਾਊਗੀ ਇਹ ਤਾਂ ਵਕਤ ਦੱਸੂਗਾ, ਪਰ ਸਿੱਖ ਜਵਾਨੀ ਨੇ ਜਿਵੇਂ ਚੈਲੰਜ ਐਕਸੈਪਟ ਕੀਤਾ ਨਾ, ਇਹ ਗੱਲ ਬੜੀ ਵਧੀਆ ਲੱਗੀ ਆ। ਕਿਉਂਕਿ ਸਾਡੇ ਆ ਜਿਹੜੇ ਬਾਦਲ ਹੋਣੀ ਆ ਜਾਂ ਹੋਰ, ਇਹਨਾਂ ਨੇ ਤਾਂ ਮੱਚ ਮਾਰਨਾ ਸ਼ੁਰੂ ਕੀਤਾ ਹੋਇਆ ਕੌਮ ਦਾ, ਵੀ ਇਹੋ ਜੀ ਬਣ ਜਾਵੇ ਕੌਮ ਵੀ ਜਿਹਨੂੰ ਜੋ ਮਰਜ਼ੀ ਦਰੜ ਜਾਵੇ, ਇਹ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਜੋਗੇ, ਇਹ ਕਿਸੇ ਚੱਕਰ ਚ ਕਿਸੇ ਗੱਲ ਚ ਆਉਣ ਜੋਗੇ ਨਹੀਂ। ਇਹ ਸਾਰੀ ਗੱਲਬਾਤ ਤੋਂ ਉਲਟ ਸਾਡੀ ਕੌਮ ਜਿਹੜੀ ਆ ਗੁਰੂ ਪਾਤਸ਼ਾਹ ਦੇ ਸਿਧਾਂਤ ਤੇ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ। ਖਾਲਸਾ ਬਾਗੀ ਜਾਂ ਬਾਦਸ਼ਾਹ, ਅਸੀਂ ਮਾਤਾ ਦਾ ਮਾਲ ਨਹੀਂ ਹੈਗੇ, ਅਸੀਂ ਕਲਗੀਧਰ ਦੇ ਨਾਲ ਆ। ਸੋ ਸਾਰੇ ਪਾਸੇ ਇਸ ਮੌਕੇ ਸਿੱਖੀ ਦੇ ਜਿਹੜੇ ਚੜ੍ਹਦੀ ਕਲਾ ਵਾਲੇ ਸੋਚ ਵਿਚਾਰ ਕਰਨ ਵਾਲੇ ਨੌਜਵਾਨ ਭਰਾ ਨੇ, ਉਹਨਾਂ ਨੂੰ ਸੋਸ਼ਲ ਮੀਡੀਆ ਨੇ ਇੱਕ ਦੂਜੇ ਦੇ ਨੇੜੇ ਆਉਣ ਦਾ ਮੌਕਾ ਦਿੱਤਾ ਹੋਇਆ। ਮਿੰਟੋ ਮਿੰਟੀ ਇੱਕ ਦੂਜੇ ਨਾਲ ਗੱਲ ਸਾਂਝੀ ਹੋ ਜਾਂਦੀ ਆ। ਜਦੋਂ ਸਵੇਰ ਤੋਂ ਇਹ ਘਟਨਾ ਸਾਹਮਣੇ ਆਈ ਆ, ਉਦੋਂ ਤੋਂ ਹੀ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਆ, ਔਰ ਬਿਲਕੁਲ ਸਹੀ ਦਿਸ਼ਾ 'ਚ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਫੈਸਲੇ ਲਏ ਜਾ ਰਹੇ ਨੇ। ਤੇ ਅਗਲੀ ਗੱਲ ਫੇਰ ਮੈਂ ਕਹਾਂ ਕਿ ਜਿਹੜੀ ਖਾਲਿਸਤਾਨੀ ਖਾੜਕੂ ਸੰਘਰਸ਼ ਮੌਕੇ ਸੀ ਗੱਲ ਕਿ ਵਿਦਵਾਨਾਂ ਨੇ, ਕੋਈ ਸਿਆਣਿਆਂ ਨੇ, ਕੋਈ ਵੱਡਿਆਂ ਨੇ ਕੋਈ ਰਾਹ ਨਹੀਂ ਸੀ ਦਿਖਾਇਆ, ਤੇ ਨੌਜਵਾਨਾਂ ਨੇ ਆਪਦੇ ਫੈਸਲੇ ਆਪ ਲਏ ਸੀ। ਬਾਅਦ 'ਚ ਬਹਿ ਕੇ ਤਬਸਰੇ ਕਰਨ ਲੱਗ ਪਏ, ਉਹ ਜੀ ਐ ਨਹੀਂ ਸੀ, ਐ ਚਾਹੀਦਾ ਸੀ। ਅੱਜ ਜਦੋਂ ਇਹ ਘਟਨਾ ਵਾਪਰੀ, ਉਦੋਂ ਅਸੀਂ ਕਈ ਜਿਹੜੇ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ, ਉਹਨਾਂ ਨੂੰ ਸੁਨੇਹੇ ਲਾਏ, ਫੋਨ ਕੀਤੇ, ਪੁੱਛਿਆ, ਦੱਸਿਆ, ਪਰ ਕਦੇ ਕਿਸੇ ਪਾਸੋਂ ਹਾਂ ਜੀ ਮਾੜਾ ਹੋਇਆ। ਭਾਈ ਮਾੜਾ ਤਾਂ ਸਾਨੂੰ ਵੀ ਪਤਾ, ਇਹ ਦੱਸੋ ਕਿ ਨੌਜਵਾਨੀ ਕਰੇ ਕੀ? ਜਦੋਂ ਕੋਈ ਘਟਨਾ ਵਾਪਰਦੀ ਆ, ਉਦੋਂ ਮੌਕੇ ਤੇ ਫੈਸਲਾ ਲੈਣਾ ਹੁੰਦਾ, ਉਦੋਂ ਮੌਕੇ ਤੇ ਇਹ ਕਿਸੇ ਪਾਸੇ ਲੱਤ ਨਹੀਂ ਲਾਉਂਦੇ। ਬਾਅਦ ਚ ਫਿਰ ਮੱਤਾਂ ਦੇਣ ਨੂੰ ਆ ਜਾਂਦੇ ਆ ਜੀ ਨੌਜਵਾਨਾਂ ਨੇ ਐ ਨਹੀਂ ਸੀ, ਐ ਕਰਨਾ ਚਾਹੀਦਾ ਸੀ। ਪਰ ਮੈਂ ਫੇਰ ਉਹੀ ਗੱਲ ਕਹਿਣਾ ਕਿ ਹਾਲਾਤ ਭਾਵੇਂ ਬੇਹੱਦ ਵਿਗੜੇ ਹੋਏ ਨੇ, ਪਰ ਇੰਨੀ ਵੀ ਨਹੀਂ ਹੱਥੋਂ ਗੱਲ ਨਿਕਲੀ ਹੋਈ। ਅੱਜ ਵੀ ਸਾਡੀ ਕੌਮ ਜਿਹੜੀ ਆ ਇੰਨੇ ਜੋਗੀ ਹੈਗੀ ਆ ਕਿ ਅਸੀਂ ਆਪਦੇ ਹੱਕਾਂ ਲਈ ਆਪਦੇ ਜਜ਼ਬਾਤਾਂ ਦੀ ਤਰਜਮਾਨੀ ਜਿਹੜੀ ਆ ਉਹ ਕਰ ਸਕੀਏ। ਜਿਹੜੀ ਗੱਲ ਆਪਾਂ ਗੁਰਿੰਦਰ ਸਿੰਘ ਮੈਨੇਜਰ ਵਾਲੀ ਕੀਤੀ ਆ ਦਰਬਾਰ ਸਾਹਿਬ ਦੇ ਵਿੱਚ, ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਨੇ। ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਹੈ ਕਿ ਜਿੱਦਣ ਪੰਜੋਲੀ ਨੂੰ ਤੇ ਧਾਮੀ ਸਾਹਿਬ ਨੂੰ ਇੱਥੇ ਸ਼੍ਰੋਮਣੀ ਕਮੇਟੀ ਵਿੱਚ ਬਾਦਲ ਕਿਆਂ ਨੇ ਲਾਇਆ ਨਾ, ਤੇ ਉਦੋਂ ਵੀ ਮੈਂ ਗੱਲ ਆਖੀ ਸੀ, ਲਿਖ ਕੇ ਵੀ ਆਖੀ ਖਾਲਸਾ ਫਤਿਹਨਾਮਾ ਚ, ਹੋਰ ਵੀ ਇਹਨਾਂ ਨੂੰ ਵੀ ਆਖੀ, ਪੰਜੋਲੀ ਸਾਹਿਬ ਨੂੰ ਵੀ ਆਖੀ। ਮੈਂ ਕਿਹਾ ਉਹਨਾਂ ਨੇ ਇਹ ਗੱਲ ਨਹੀਂ ਲਾਇਆ ਹੈਗਾ ਕਿ ਉਹ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ, ਉਹ ਤਾਂ ਇਹ ਦਿਖਾਉਣ ਲਈ ਕਿ ਤੁਸੀਂ ਬੜਾ ਪੰਥ ਕਰਦੇ ਰਹਿੰਦੇ ਹੋ, ਬੜੀ ਕੌਮ ਦੀ ਗੱਲ ਕਰਦੇ ਰਹਿੰਦੇ ਹੋ, ਲੈ ਤੁਸੀਂ ਵੀ ਜ਼ੋਰ ਲਾ ਕੇ ਦੇਖ ਲਓ। ਤੇ ਉਹਨਾਂ ਨੇ ਆਲੇ ਦੁਆਲੇ ਇਹੋ ਜਿਹਾ ਮਾਹੌਲ ਬਣਾ ਦੇਣਾ ਵੀ ਤੁਹਾਨੂੰ ਚੱਲਣ ਨਹੀਂ ਦੇਣਾ, ਤਾਂ ਕਿ ਬਾਅਦ ਲੋਕ ਕਹਿਣ ਇਹ ਵੀ ਤਾਂ ਬਣੇ ਹੀ ਸੀ ਨਾ ਪ੍ਰਧਾਨ ਤੇ ਸਕੱਤਰ, ਇਹਨਾਂ ਨੇ ਕੀ ਕਰ ਲਿਆ। ਇਸ ਗੱਲ ਦੇ ਲਈ ਮੈਂ ਕਿਹਾ ਉਹਨਾਂ ਨੇ ਆਲੇ ਦੁਆਲੇ ਤਾਂ ਕੀ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਹੀ ਉਹਨਾਂ ਕੋਲ ਇਹੋ ਜਿਹੇ ਬੰਦੇ ਨੇ ਜਿਹੜੇ ਤੁਹਾਡੇ ਕੀਤੇ ਕਤਰੇ ਨੂੰ ਸਿਫਰ ਕਰਨ ਜੋਗੇ ਨੇ। ਔਰ ਵਾਕਿਆ ਹੀ ਆ ਜਿਹੜੇ ਗੁਰਿੰਦਰ ਸਿੰਘ ਤੇ ਹੋਰ ਨੇ ਉੱਥੇ 15-20 ਜਣਿਆਂ ਦਾ ਇੱਕ ਗਰੁੱਪ ਵਾ, ਜਿਨ੍ਹਾਂ ਦੀਆਂ ਤਾਰਾਂ ਪਤਾ ਨਹੀਂ ਖੁਫੀਆ ਏਜੰਸੀਆਂ ਨਾਲ ਜੁੜੀਆਂ ਹੋਈਆਂ ਨੇ, ਪਤਾ ਨਹੀਂ ਕੀ ਸਿਸਟਮ ਆ। ਪਰ ਇਹ ਬੰਦੇ ਉਹ ਨੇ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਸਿਸਟਮ ਦੇ ਉੱਤੇ ਛਾਏ ਹੋਏ ਨੇ। ਪ੍ਰਧਾਨ ਬਦਲਦਾ, ਸਕੱਤਰ ਬਦਲਦਾ, ਐਗਜ਼ੈਕਟਿਵ ਬਦਲਦੀ ਆ, ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਆ, ਮੈਂਬਰ ਬਦਲਦੇ ਨੇ, ਪਰ ਇਹਨਾਂ ਨੇ ਤਾਂ ਨੌਕਰੀਆਂ ਇੱਥੇ ਹੀ ਕਰਨੀਆਂ ਨੇ। ਤਾਂ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਫੈਲਾ, ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਜਦੋਂ ਤਾਂ ਪੰਥ ਦੀ ਕੋਈ ਚੜ੍ਹਦੀ ਕਲਾ ਵਾਲੀ ਗੱਲ ਹੋਵੇ ਉਦੋਂ ਤਾਂ ਇਹ ਉਸ ਦੇ ਖਿਲਾਫ ਭੁਗਤਦੇ ਆ, ਤੇ ਜਦੋਂ ਵੀ ਕੋਈ ਪੰਥ ਦੀ ਦੂਜੇ ਪਾਸੇ ਵਾਲੀ ਗੱਲ ਹੋਵੇ ਉਦੋਂ ਇਹ ਦੜ ਪੱਟ ਜਾਂਦੇ ਆ, ਜਾਂ ਮਤਲਬ ਕਿ ਉਹਦੀ ਹਮਾਇਤ ਕਰਦੇ ਆ। ਹੁਣ ਸਾਡੇ ਸਾਹਮਣੇ ਦੀਆਂ ਗੱਲਾਂ ਨੇ ਕਿ ਇੱਥੇ ਇੱਕ ਇਹੋ ਜਿਹਾ ਵੀ ਬੰਦਾ ਹੋਇਆ ਜਿਹਨੇ ਕਿਹਾ ਕਿ ਦਰਬਾਰ ਸਾਹਿਬ ਦੀ ਪ੍ਰਕਾਰਮਾਂ ਦੇ ਵਿੱਚ ਕੋਈ ਸਟਿੱਕਰ ਇਹੋ ਜਿਹਾ ਜਿਹਦੇ ਉੱਤੇ ਸੰਤ ਭਿੰਡਰਾਂਵਾਲਾ ਦੀ ਫੋਟੋ ਲੱਗੀ ਹੋਵੇ, ਉਹ ਨਹੀਂ ਹੋਣਾ ਚਾਹੀਦਾ। ਇਹ ਗੁਰਿੰਦਰ ਸਿੰਘ ਉਹੀ ਆ ਜਿਹਨੇ ਪਿੱਛੇ ਜਦੋਂ ਸ਼ਹੀਦੀ ਯਾਦਗਾਰ ਜਿਹੜੀ ਆਪਾਂ ਜੂਨ 84 ਦੇ ਘੱਲੂ ਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ, ਉਸ ਯਾਦਗਾਰ ਦਾ ਜਿਸ ਦਿਨ ਉੱਥੇ ਉਦਘਾਟਨ ਹੋਇਆ, ਉਸ ਦਿਨ ਰਾਤ ਨੂੰ ਇਹ 35-40 ਬੰਦੇ ਲੈ ਕੇ ਉੱਥੇ ਉਹ ਜਿਹੜਾ ਬੋਰਡ ਆ ਜਿਹਦੇ ਲਿਖਿਆ ਹੋਇਆ ਵੀ ਇਹ ਕਿਹਨਾਂ ਸੂਰਮਿਆਂ ਦੀ ਯਾਦ ਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਤੇ ਹੋਰ ਸ਼ਹੀਦਾਂ ਦਾ ਉੱਤੇ ਵੇਰਵਾ, ਉਹ ਬੋਰਡ ਪੱਟਣ ਨੂੰ ਆ ਗਿਆ। ਉੱਥੇ ਵਾਹਵਾ ਰੱਫੜ ਪੈਂਦਾ ਰਿਹਾ ਰਾਤ ਨੂੰ,
बहुत ज्यादा ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਪਿਆਰੇ ਆ, ਉਹ ਰਾਤੋਂ ਰਾਤ ਉੱਥੇ ਪਹੁੰਚੇ, ਬਹੁਤ ਖੱਲੜਬਾਜੀ ਪਈ। ਇਹ ਉਸ ਟਾਈਮ ਵੀ ਇਸ ਮੈਨੇਜਰ ਨੇ ਜਿਹੜਾ ਸੀਗਾ ਕੀਤਾ। ਹੋਰ ਵੀ ਕਈ ਮੌਕਿਆਂ ਦੇ ਉੱਤੇ ਮੈਂ ਇਹਦਾ ਰੂਪ ਦੇਖਿਆ। ਇਹੋ ਜਿਹੇ ਕਈ ਬੰਦੇ ਨੇ ਜਿਨ੍ਹਾਂ ਬਾਰੇ ਮੇਰਾ ਮਨ ਇਹ ਕਹਿੰਦਾ ਕਿ ਇਹ ਖੁਫੀਆ ਏਜੰਸੀਆਂ ਨੇ ਜਾਂ ਤਾਂ ਪਹਿਲਾਂ ਹੀ ਭਰਤੀ ਕਰਕੇ ਅੰਦਰ ਠੋਕੇ ਨੇ ਬਾੜੇ ਨੇ ਸਾਡੇ, ਜਾਂ ਇਹਨਾਂ ਨੂੰ ਬਾਅਦ ਚ ਪੇਰੋਲ ਤੇ ਕਰ ਲਿਆ। ਔਰ ਇਹ ਬੰਦੇ ਸਾਰੇ ਦੇ ਸਾਰੇ ਸਿੱਖੀ ਦੀ ਚੜ੍ਹਦੀ ਕਲਾ ਵਾਲਿਆਂ ਦੇ ਬੜੇ ਬੈਰੀ ਨੇ। ਆ ਜਿਹੜਾ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕੁੱਟ ਕਟਾਪਾ ਹੁੰਦਾ ਪੰਥਕ ਸੋਚ ਵਾਲਿਆਂ ਦਾ, ਉਹਦੇ ਪਿੱਛੇ ਇਹੋ ਜਿਹੇ ਲੋਕ ਨੇ। ਤੋ ਇਹਨਾਂ ਲੋਕਾਂ ਦਾ ਕੰਮ ਇਹ ਆ ਕਿ ਹਰ ਇੱਕ ਜਿਹੜਾ ਸਹੀ ਗੱਲ ਕਰਨ ਵਾਲਾ ਬੰਦਾ ਉਹਦਾ ਵਿਰੋਧ ਕਰੋ। ਇਹ ਜਿਹੜੇ ਪੰਜੋਲੀ ਵਰਗੇ ਜਾਂ ਧਾਮੀ ਸਾਹਿਬ ਵਰਗੇ ਬੰਦੇ ਨੇ, ਬਿਲਕੁਲ ਬਾਦਲ ਦਲ ਦੇ ਵਿੱਚੋਂ ਹੀ ਨੇ, ਪਰ ਇਹਨਾਂ ਦਾ ਅਜੇ ਕੁਝ ਬਚਿਆ ਹੋਇਆ ਪੱਖ। ਤੋ ਇਹਨਾਂ ਨੂੰ ਸਹੀ ਗੱਲ ਕਰਨ ਤੋਂ ਰੋਕਣ ਲਈ, ਇਹਨਾਂ ਦੇ ਰਾਹ 'ਚ ਰੋੜੇ ਅਟਕਾਉਣ ਲਈ, ਇਹਨਾਂ ਦਾ ਕੰਮ ਖਰਾਬ ਕਰਨ ਦੇ ਲਈ ਮੈਂ ਕਈ ਵਾਰੀ ਇਹ ਗੱਲ ਕਹੀ ਆ ਵੀ ਆ ਜਿਹੜਾ ਹਰਚਰਨ ਸਿੰਘ ਸਕੱਤਰ ਇੱਕ ਲੱਗਿਆ ਸੀ, ਹੁਣ ਤਾਂ ਚੜ੍ਹਾਈ ਕਰ ਗਿਆ, ਉਹ ਡੈਥ ਹੋ ਗਈ ਉਹਦੀ, ਤੇ ਉਹ ਇੱਕ ਜਾਣ ਤੋਂ ਪਹਿਲਾਂ ਧਰਤੀ ਤੋਂ ਤੇ ਮੁੱਖ ਸਕੱਤਰ ਚੀਫ ਸਕੱਤਰ ਦੇ ਪਦਵੀ ਤੋਂ ਰਿਟਾਇਰ ਹੋਣ ਤੋਂ ਬਾਅਦ ਉਹਨੇ ਇੱਕ ਕਿਤਾਬ ਲਿਖੀ ਜਿਹਦਾ ਜੇ ਮੋਟੇ ਤੌਰ ਤੇ ਆਪਾਂ ਕਹਿਣਾ ਹੋਵੇ ਤਾਂ ਉਹ ਇਹ ਆ ਵੀ ਇੱਥੇ ਯਾਰ ਬੁਰਾ ਹਾਲ ਹੀ ਆ, ਕੋਈ ਕੁਝ ਕਰ ਨਹੀਂ ਸਕਦਾ। ਤੇ ਮੈਂ ਇਹੀ ਗੱਲ ਪੰਜੋਲੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਂਦੇ ਜਾਂਦੇ ਕਿਤਾਬ ਹੀ ਲਿਖ ਸਕਦੇ ਹੋ ਵੀ ਇੱਥੇ ਕੋਈ ਹੋ ਨਹੀਂ ਸਕਦਾ। ਤੇ ਇਹ ਜਿਹੜਾ ਹੈਗਾ ਵੀ ਨਹੀਂ ਹੋ ਸਕਦਾ ਕੁਝ, ਉਹ ਕੌਣ ਆ, ਉਹ ਕਿਵੇਂ ਆ, ਉਹ ਸਾਰੀ ਗੱਲ ਨੂੰ ਤੁਸੀਂ ਦੁਨੀਆ ਸਾਹਮਣੇ ਬਿਆਨ ਕਰੋ ਤਾਂ ਕਿ ਲੋਕਾਂ ਨੂੰ ਸਮਝ ਲੱਗੇ ਕਿ ਇਸ ਸਿਸਟਮ ਦੇ ਅੰਦਰ ਬਹੁਤ ਬੁਰਾ ਹਾਲ ਆ। ਨਹੀਂ ਤਾਂ ਅੱਜ ਜਿਹੜੀ ਇਹ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਉਵੇਂ ਦੀ ਹੋਣੀ ਸੀ ਜਿਵੇਂ ਸਿੱਖਾਂ ਲਈ ਇਹ ਜਿਵੇਂ ਹਿੰਦੂਆਂ ਲਈ RSS ਆ। ਉਹ ਹਿੰਦੂ ਰਾਸ਼ਟਰ ਦੀ ਵੀ ਗੱਲ ਕਰਦੀ ਆ ਤੇ ਉਹ ਸਾਰੇ ਜਿਹੜੇ ਹਿੰਦੂ ਧਰਮ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਆਰਥਿਕ ਸਭ ਤਰ੍ਹਾਂ ਦੇ ਮਸਲਿਆਂ ਨੂੰ ਕਿਵੇਂ ਉਹ ਲੈ ਰਹੀ ਆ ਆਪਣੇ ਸਾਹਮਣੇ। ਇੱਥੇ ਸਾਡੀ ਹਰ ਨਿੱਕੀ ਨਿੱਕੀ ਵੱਡੀ ਵੱਡੀ ਗੱਲ ਚ ਆ ਜਾਂਦਾ ਵੀ RSS ਦਾ ਹੱਥ ਆ ਜੀ। ਉਹ RSS ਏਡੀ ਵੱਡੀ ਹੋ ਗਈ ਕਿ ਉਹ ਭਾਰਤ ਵਿੱਚ ਵਸਦੇ ਹਰ ਧਰਮ ਦੇ, ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਤੇ ਸਾਡੀ ਸਿੱਖ ਸੰਸਥਾ ਜਿਹਦਾ ਬਜਟ ਨਜ਼ਾਰੇ ਲਿਆਂਦਾ ਜਦੋਂ ਸੁਣੀਦਾ ਵੀ ਇੰਨੇ ਪੈਸੇ, ਇੰਨੇ ਕਰੋੜਾਂ ਰੁਪਈਏ ਤੇ ਐਡੇ ਮਤੇ, ਤੇ ਜੇ ਕਿਤੇ ਉਹ ਮਤੇ ਜਿਹੜੇ ਨੇ ਉਹਨਾਂ ਚੋਂ ਅੱਧੇ ਵੀ ਇਹ ਪਾਸ ਕਰਨ ਤੋਂ ਬਾਅਦ ਉਹਨਾਂ ਤੇ ਕੰਮ ਕਰ ਲੈਂਦੇ ਤਾਂ ਕੋਈ ਗੱਲ ਬਣ ਜਾਣੀ ਸੀ। ਫਿਰ ਉਹ ਕੌਣ ਬੰਦੇ ਆ ਜਿਹੜੇ ਇਹਨੇ ਮਤਿਆਂ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ? ਉਹ ਬੰਦਿਆਂ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਹੋਣੀ ਅਤ ਜ਼ਰੂਰੀ ਹੈ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਅੰਦਰ ਜੇਕਰ ਸਾਰਥਕ ਸੋਚ ਮਾੜੀ ਮੋਟੀ ਬਚੀ ਹੋਈ ਆ, ਉਹਦੀ ਕਰਕੇ ਕੰਮ ਜੇ ਚੱਲੀ ਜਾਂਦਾ। ਅਦਰਵਾਈਜ਼ ਜਿਹੋ ਜਿਹੇ ਬੰਦੇ ਇੱਥੇ ਬੈਠੇ ਆ, ਇਹ ਚਮਤਕਾਰ ਹੀ ਕਹੋ ਵੀ ਅਜੇ ਉਹਨਾਂ ਬੇੜਾ ਨਹੀਂ ਕਰ ਗਿਆ ਜਿੰਨਾ ਜਿਹੇ ਜਿਹੇ ਲੋਕ ਨੇ। ਨਹੀਂ ਤਾਂ ਅੱਜ ਜਦੋਂ ਉੱਥੇ ਹਿਮਾਚਲ ਦੇ ਵਿੱਚ ਆ ਝੰਡੇ ਵਾਲੀ ਗੱਲ ਹੋਈ, ਅੰਮ੍ਰਿਤਸਰ ਤੋਂ ਸੁਨੇਹਾ ਜਾਣਾ ਚਾਹੀਦਾ ਸੀ। ਆ ਗਿਆਨੀ ਹਰਪ੍ਰੀਤ ਸਿੰਘ ਆ, ਇਹ ਨਿੱਕੀ ਵੱਡੀ ਗੱਲ ਬਾਦਲਾਂ ਨੂੰ ਜਿਹੜੀ ਪਿੰਚ ਕਰਦੀ ਹੋਵੇ, ਬਾਦਲ ਕਿਹਾ ਦੇ ਹਿੱਤਾਂ ਨੂੰ ਉਲਟ ਜਾਂਦੀ ਹੋਵੇ, ਉਦੋਂ ਮਿੰਟ ਲਾਉਂਦੇ ਆ ਲਾਈਵ ਹੋਣ। ਪਰ ਕਾਰਜਕਾਰੀ ਜਥੇਦਾਰ ਸਾਹਿਬ ਨੇ ਅੱਜ ਸਵੇਰ ਤੋਂ ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮੱਚੀ ਪਈ ਆ ਵੀ ਸਾਡੇ ਪੰਜਾਬ ਤੋਂ ਬਾਹਰ ਗਏ ਸਿੱਖਾਂ ਦੇ ਮੋਟਰਸਾਈਕਲਾਂ ਤੋਂ, ਕਾਰਾਂ ਤੋਂ ਝੰਡੇ ਲਹਾਏ ਜਾ ਰਹੇ ਨੇ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ, ਜਿਨ੍ਹਾਂ ਨੂੰ ਆਪਾਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੋਵੇ, ਉਹਨਾਂ ਦੇ ਝੰਡੇ ਲਹਾਉਣ ਦੀ ਏਡੀ ਵੱਡੀ ਗੱਲ ਤੋਂ ਬਾਅਦ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਤਾ ਨਹੀਂ ਕਿੱਥੇ ਲੱਗੇ, ਉਹ ਕੀ ਕਰਦੇ ਨੇ। ਸੋ ਇਸ ਮੌਕੇ ਸਾਡੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਜਾਂ ਹੋਰ ਸੰਸਥਾਵਾਂ ਦਾ ਰੋਲ ਜਿਹੜਾ ਹੈ, ਭਾਵੇਂ ਉਹ ਬਹੁਤ ਵਧੀਆ ਨਹੀਂ, ਪਰ ਸਾਨੂੰ ਘੇਰ ਘੂਰ ਕੇ ਆਪਦਾ ਰੌਲਾ ਰੱਪਾ ਪਾ ਕੇ ਇਸ ਗੱਲ ਲਈ ਇਹਨਾਂ ਨੂੰ ਮਜਬੂਰ ਕਰਨਾ ਪਊਗਾ। ਤੇ ਜੇਕਰ ਨਹੀਂ ਤਾਂ ਫੇਰ ਭਾਈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਰਦੁਆਰਾ ਸੁਧਾਰ ਲਹਿਰ ਨੇ ਸਭ ਪਹੁੰਚਦੇ ਸੀ, ਉਦੋਂ ਵੀ ਮਹਾਨਤਾ ਨੂੰ ਇਹੀ ਵਹਿਮ ਸੀਗਾ ਕਿ ਅਸੀਂ ਬੜੇ ਜੰਮੇ ਹੋਏ ਆ ਤੇ ਸਾਡਾ ਕੋਈ ਨੁਕਸਾਨ ਨਹੀਂ ਹੋ ਸਕਦਾ, ਅਸੀਂ ਤਾਂ ਪੱਕੇ ਪੈਰੀ ਆ। ਤੇ ਇੱਥੇ ਪੰਥ ਵਿੱਚ ਜਿਹੜੀ ਗੱਲ ਆ ਉਹ ਤਾਂ ਇਹੀ ਆ ਕਿ ਜਿਹੜਾ ਪੰਥ ਦੀ ਗੱਲ ਕਰੂਗਾ ਉਹੀ ਰਹਿ ਸਕੂਗਾ, ਜਿਹੜਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਹੀ ਰਹਿ ਸਕੂਗਾ। ਤੇ ਹਾਲਾਤ ਉੱਚੇ ਨੀਵੇਂ ਆਉਂਦੇ ਜਾਂਦੇ ਹੁੰਦੇ ਨੇ, ਇਹ ਕੋਈ ਗੱਲ ਨਹੀਂ ਹੈਗੀ। ਤੇ ਜਿਹੜੀ ਕੌਮ ਆ ਉਹਦੇ ਵਿੱਚ ਮਾੜੇ ਤੋਂ ਮਾੜਾ ਟਾਈਮ ਦੇਖਿਆ, ਬੜੀ ਵਾਰ ਉਜਾੜਾ ਦੇਖਿਆ, ਬੜੀ ਵਾਰ ਘੋੜਿਆਂ ਦੀਆਂ ਰਾਤਾਂ ਤੇ ਘੋੜਿਆਂ ਦੀਆਂ ਪਿੱਠਾਂ ਤੇ ਰਾਤਾਂ ਕੱਟੀਆਂ ਨੇ। ਸਭ ਤੋਂ ਖਤਰਨਾਕ ਟਾਈਮ ਮੱਸੇ ਰੰਗੜ ਦਾ ਦੇਖਿਆ ਹੋਣਾ, ਤੇ ਉਦੋਂ ਬਾਅਦ ਚਾਹ ਦੇਖਿਆ ਜਿਹੜਾ ਬਾਦਲ ਹੋਣਾ ਦਾ ਸੀ, ਜਦੋਂ ਰਾਜ ਤੇ ਧਰਮ ਤੇ ਸਾਡੇ ਸਿੱਖ ਸੰਸਥਾਵਾਂ ਤੇ ਇਹਨਾਂ ਦਾ ਕਬਜ਼ਾ ਸੀ ਤੇ ਸਿੱਖਾਂ ਦਾ ਜਿਉਣਾ ਦੁੱਭਰ ਕਰੀ ਰੱਖਿਆ। ਹੁਣ ਇਹ ਤੋਂ ਹੋਰ ਮਾੜਾ ਵੀ ਆ ਸਕਦਾ, ਪਰ ਸਿੱਖ ਜਿਹੜਾ ਆਪਦਾ ਸਿਦਕ ਨਹੀਂ ਤਿਆਗਦਾ, ਕਿਉਂਕਿ ਸਿੱਖ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਮੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਅੱਜ ਜਦੋਂ ਚਾਰੇ ਪਾਸੇ ਸਾਡੇ ਖਿਲਾਫ ਕਾਲੇ ਬੂਲੇ ਬੱਦਲ ਛਾਏ ਹੋਏ ਨੇ, ਐਨ ਉਸ ਮੌਕੇ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਆ ਉਹ ਆਵਾਜ਼ਾਂ ਮਾਰ ਰਿਹਾ। ਔਰ
ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਉਹ ਇਸ ਸਿਧਾਂਤ ਨੂੰ ਅਪਣਾ ਕੇ ਆਪਦਾ ਜੀਵਨ ਸਫਲਾ ਕਰ ਰਹੇ ਨੇ। ਆਓ ਸਾਰੇ ਅਰਦਾਸ ਬੇਨਤੀਆਂ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਅਸੀਂ ਆਪੋ ਆਪਦੇ ਕੰਮਾਂ ਕਾਰਾਂ ਚ ਉਲਝੇ ਹੋਏ ਆ, ਆਪੋ ਆਪਣਾ ਦੁਨਿਆਵੀ ਜਿਹੜਾ ਜੀਵਨ ਆ ਉਹਦੇ ਵਿੱਚ ਬੜੇ ਜਿਹੜੇ ਥਾਂ ਦੇ ਉੱਤੇ ਅਸੀਂ ਫਸੇ ਹੋਏ ਆ, ਪਰ ਇਹਦੇ ਬਾਵਜੂਦ ਕੌਮ ਦਾ ਜਿਹੜਾ ਦਰਦ ਵਾ ਉਹ ਸਾਡੇ ਅੰਦਰ ਇਸੇ ਤਰੀਕੇ ਨਾਲ ਜਗਦਾ ਮਗਦਾ ਰਵੇ, ਤਾਂ ਕਿ ਜਦੋਂ ਪੰਥ ਉੱਤੇ ਭੀੜ ਪਵੇ, ਜਦੋਂ ਲੋੜ ਪਵੇ, ਉਦੋਂ ਸੱਚੇ ਪਾਤਸ਼ਾਹ ਸਾਤੋਂ ਜਿਹੜੀ ਬਣਦੀ ਸੇਵਾ ਉਹ ਜ਼ਰੂਰ ਲੈ ਸਕਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਫਤਿਹ ਅਰਜ ਕਰਦੇ ਆ ਜੀ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।